ਹਾਂਜੀ, ਗੁੱਡ ਮਾਰਨਿੰਗ ਜੀ ਆਇਆਂ ਨੂੰ ਸਰ ਸਭ ਨੂੰ। ਤੇ ਅਸੀਂ ਅੱਜ ਮਿਰਜ਼ਾ ਸਾਹਿਬਾਂ ਅਬਦੁਲ ਖੁਦਾਰ ਦਾ ਪਿਛਲੇ 5 ਬਾਤ ਪੜਾਂਗੇ, ਜਿਹੜੇ ਪਿਛਲੀ ਕਲਾਸ ਪੜ੍ਹੇ ਸਨ, ਤੇ ਫਿਰ ਅਸੀਂ ਉਹਦੇ ਬਾਅਦ ਕਲਾਸ ਸ਼ੁਰੂ ਕਰਾਂਗੇ। ਤੇ ਮੈਂ 125 ਤੋਂ ਸ਼ੁਰੂ ਕਰਨਾ, ਅਸੀਂ ਫਿਰ 1 ਬਾਏ 1 ਚੱਲਾਂਗੇ। ਤੇ ਉਹੀ ਕਲਾਮ ਚੱਲਦਾ ਪਿਆ, ਕਲਾਮ ਸਾਹਿਬਾ 125 ਬੰਦ। ਉਹ ਜੇ ਦਿਸਦੀਆਂ ਟਾਹਲੀਆਂ ਖਾਨ ਖੀਵੇ ਦੇ ਰੁੱਖ, ਇਸ਼ਕ ਪੰਘੂੜਾ ਅੱਡਿਆ ਝੂਟੇ ਦੇਂਦੇ ਦੁੱਖ। ਵਾਹ। ਸਰ ਕਲਵੱਤਰ ਜ਼ਿਕਰੀਏ ਕਈ ਕਈ ਵਟੀ ਸੂ ਚੁੱਪ, ਸੁਲੇਮਾਨ ਨੂੰ ਸਟਿਓ ਤਖਤ ਤੋਂ ਜਾ ਪਿਆ ਮੁੱਖ। ਚਲੋ ਜੀ ਪੜੋਗੇ ਜੀ। 126 मेरा मैं ख्याल पढ़ 126 तो शुरू करना सी, 126 भी पढ़ दिओ। ਚਲੋ 126 ਤੋਂ ਕਰਦੇ ਹਾਂ। ਵੇਖੋ ਦਿਸੀਆਂ ਟਾਹਲੀਆਂ ਵੱਧ ਹੋਈਆਂ ਜੰਗ, ਹੇਠ ਉਹਨਾਂ ਦੇ ਤਾਜ਼ਨੀ ਭੋਰ ਜਿਨ੍ਹਾਂ ਦੇ ਰੰਗ, ਗਤਨ ਨਹੀਂ ਦੇਂਦੀਆਂ ਕਾਠੀਆਂ ਲੈਣ ਨਾ ਦੇਂਦੀਆਂ ਤੰਗ, ਖੇਡੇ ਵਿੱਚ ਸਹੇਲੀਆਂ ਧੀਰਾਨੇ ਧੀ ਰਾਜੇ ਦੀ, ਨਜ਼ਰ ਕਰੇ ਵਿੱਚ ਬੋਚਣਾ ਹੱਥ ਸੋਨੇ ਦੀ ਵੰਗ। अच्छा, अगला मैं पढ़दा मकूला शायर, जिहदे ते एक्चुअली चिट्टी चादर वाला बंद हैगा कि चिट्टी चादर मानिया लाया ही साहिबां दाग, जिन्हां उम्मीद पुलाव दी तिन्हां हथ न साग, मातम होए मजलसों बोलन रिहा न वाक, ताया डूमा अच भी हथ न लगा लाग। एक्सरसाइज टाइम में कर दे। हाँ जी। शोर शहर होगा, शहर 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 होगा। नहीं, वो जो टाइटल जरी हैगी है, ਸ਼ੋਰ ਹੋਗਾ। शोर होगा। शहर हुए है कागला ਗਲਗਲਾ। गलगला ओके। निम्मा निम्मा शोर, खारे चढ़ी ले गया खरल हरामी चोर, तरबकन नैन सवानिया कुछ ना चलदा जोर, मर के पे पौंदे खीवे ताई लोर। हाँ जी। ਅਕਬਰ ਜੇੜ ਨਾ ਬਾਦਸ਼ਾਹ, ਖੀਵੇ ਜੇੜ ਤਰਾਨ, ਕਾਲਾ ਕੀਤਾ ਜੱਗ ਵਿੱਚ ਸਾਹਿਬਾਂ ਕੁੜੀ ਅਜਾਨ, ਕੂਕਾਂ ਪਾਉਂਦੇ ਨਿਕਲੇ ਖਾਨ ਅਤੇ ਸੁਲਤਾਨ, ਸ਼ਰਮ ਨਾ ਰਹਿੰਦੀ ਮਾਣਿਆ ਜਾਂਦਾ ਨਾ ਪ੍ਰਤਾਨ। 130 ਮੈਂ ਪੜ੍ਹ ਦੇਣਾ। ਮਾਨਿਆਂ ਦੀ ਚੜ੍ਹਤ, ਚੜ੍ਹਿਆ ਅਮਰੀਕਾ ਮਾਨਿਆ, ਢੋਲਾਂ ਗੱਤੀ ਡੰਡ, ਸੈਨਾ ਦਰਦ ਅਛਾਹਿਆ ਬਾਰੇ ਪਿਉ ਘਮੰਡ, ਲੱਕ ਤਰੁੱਟਾ ਢੋਲ ਦਾ ਮਾਰਨ ਪੋੜ ਸੰਬੰਧ, ਫੌਜਾਂ ਘਟਾ ਹਨੇਰੀਆਂ ਜੂ ਸਾਵਨ ਦੀ ਫੰਡ। ਪੜ੍ਹ ਦਿਓ ਅਗਲਾ ਵੀ। हाँ जी। ਅੱਛਾ ਜੀ। चलो शुरू करिए। ਸੰਗ ਅਗਲਾ 31 ਅੱਜ ਅਸੀਂ ਪੜ੍ਹਨਾ ਹੈ। ਸਾਂਗਾ ਉਹਨਾਂ ਦਾਇਨੇ ਜਿਹਾਂ ਕੱਢ ਵਖਾਨ, ਲਹੂ ਦੀਆਂ ਤਰਿਹਾਈਆਂ ਲੋਹਾ ਸਾਰ ਪਕਾਨ, ਤੇਗਾਂ ਸੇ ਪਰਨਾਈਆਂ ਉਛਲ ਉਛਲ ਜਾਨ, ਨੇਜ਼ੇ ਸੂਰਜ ਸਾਹਮਣੇ ਲਾਟਾਂ ਦੇ ਝੜ ਲਾਨ। सांगा जड़ी है नेजे, सांगा ਉਹਨਾਂ ਦਾਇਨੇ ਜੀਆਂ ਕੱਢ ਵਖਾਣ। ਦਾਇਨੇ है हथियार, हथियार है दायन तो है बंदूक या तोप ਦੇ ਲਗਾਤਾਰ ਚੱਲਣ ਦੀ ਆਵਾਜ਼। सांगा ਉਹਨਾਂ ਦਾਇਨੇ ਝੀਆਂ ਕੱਢ ਵਖਾਣ। ਝੀ ਹੁੰਦੀ ਅਸੀਂ ਇਸ ਤਰ੍ਹਾਂ ਦੀ ਅਗਲੇ ਨੂੰ ਦੇਣੇ ਝੀ ਕਰਕੇ ਆਉਂ ਕਰਕੇ ਨਾ, ਜਿਵੇਂ ਕਸੁੰਨ ਮਾਰੀਦਾ
ਇਹਦਾ ਮਤਲਬ ਇੱਕ ਤੇ ਹੈ ਗਰਦਨ ਅੱਗੇ ਕਰਕੇ ਹਮਲਾ ਕਰਨਾ, ਜਾਂ ਹੈਗਾ ਕਿ ਇਸ ਤਰ੍ਹਾਂ ਉੱਤੇ ਵੱਲ ਅਸਮਾਨ ਵੱਲ ਦੇਖ ਕੇ ਅਟੈਕ ਕਰਨਾ। ਤੇ ਹੁਣ ਮਾਣੀਆਂ ਦੀ ਚੜ੍ਹਤ ਹੈ, ਉਹ ਅਟੈਕ ਕਰ ਰਹੇ ਨੇ। ਸਾਂਗਾਂ ਜਿਹੜੀਆਂ ਨੇ ਉਹਨਾਂ ਦੀਆਂ ਤੋਪਾਂ ਵਾਂਗਰ ਨੇ, ਲਗਾਤਾਰ ਚੱਲ ਰਹੀਆਂ ਨੇ ਸਾਂਗਾਂ ਉਹਨਾਂ ਨੇ ਜਿਹੜੀਆਂ ਪਈਆਂ, ਔਰ ਵੱਧ ਕੇ ਅੱਗੇ ਵੱਧ ਕੇ ਉਹ ਅਟੈਕ ਕਰ ਰਹੇ ਨੇ। ਲਹੂ ਦੀਆਂ ਤਰਹਾਈਆਂ ਲੋਹਾ ਸਾਰ ਭੁਖਾਣ, ਸਾਰ ਮੈਨੇ ਵੀ ਲੋਇਆ ਹੀ ਹੈ, ਤੇ ਲਹੂ ਦੇ ਉਹ ਤਰਿਆਏ ਹੋਏ ਨੇ, ਪਿਆਸੇ ਨੇ, ਔਰ ਲੋਹੇ ਨੂੰ ਉਹਨਾਂ ਨੇ ਫੂਕ ਕੇ ਲਾਲ ਕਰ ਲਿਆ। ਲੋਹਾ ਸਾਰ ਭੁਖਾਣ, ਜਿਹੜਾ ਲੋਹੇ ਨੂੰ ਉਹਨਾਂ ਨੇ ਲਾਲ ਕਰ ਲਿਆ, ਲੋਹੇ ਨੂੰ ਤੱਤਾ ਕਰਕੇ ਗਰਮ ਕਰ ਲਿਆ। ਤੇਖਾਂ ਸੇ ਪਰਨਾਈਆਂ ਉਛਲ ਜਾਣ, ਪਰਨਾਈਆਂ ਦਾ ਜਿਹੜਾ ਇਹਨਾਂ ਨੇ ਥੱਲੇ ਤੇ ਨਹੀਂ ਦਿੱਤਾ ਹੈ, ਲੇਕਿਨ ਮੇਰੇ ਕੋਲ ਜਿਹੜਾ ਹੈ ਉਹ ਹੈਗਾ ਕਿ ਪਰਨਾਈ ਦੀ ਜਮ੍ਹਾਂ ਫਰੇਮ ਵਿੱਚ ਕੱਸਿਆ ਹੋਇਆ ਵੱਡਾ ਆਰਾ, ਧਾਰ ਵਾਲੀ ਲੋਹੇ ਦੀ ਮਜ਼ਬੂਤ ਲੱਠ, ਇਹ ਉਹਨਾਂ ਨੇ ਲਿਖਿਆ ਹੈ। ਤੇਖਾਂ ਸੇ ਪਰਨਾਈਆਂ, ਉਹਨਾਂ ਦੀਆਂ ਜਿਹੜੀਆਂ ਤੇਖਾਂ ਨੇ, ਤਲਵਾਰਾਂ ਜਿਹੜੀਆਂ ਨੇ, ਉਹ ਫਰੇਮਾਂ ਦੇ ਵਿੱਚ ਕੱਸੀਆਂ ਹੋਈਆਂ ਨੇ। ਉਹ ਜਿਹੜਾ ਹੈ ਇਹਦੇ ਵਿੱਚ ਤਲਵਾਰ ਪਾਈ ਹੁੰਦੀ ਹੈ, ਹੈਂਡਲ ਜਿਹੜਾ ਹੈ ਉਹਦੇ ਵਿੱਚ ਕੱਸੀਆਂ ਹੋਈਆਂ ਨੇ, ਔਰ ਬੜੀਆਂ ਤਗੜੀਆਂ ਨੇ, ਔਰ ਉਛਲ ਜਾ ਰਹੀਆਂ ਨੇ, ਉਛਲ ਕੇ ਅਟੈਕ ਕਰਨ ਦੀ ਪੋਜੀਸ਼ਨ 'ਚ ਆ ਰਹੀ ਹੈ। ਨੇਜ਼ੇ ਸਾਹਮਣੇ, ਨੇਜ਼ੇ ਸੂਰਜ ਸਾਹਮਣੇ, ਜਿਹੜੀਆਂ ਸਾਂਗਾਂ ਨੇ, ਜਿਹੜੇ ਨੇਜ਼ੇ ਨੇ, ਉਹ ਸੂਰਜ ਦੇ ਸਾਹਮਣੇ ਨੇ, ਔਰ ਉਹਨਾਂ ਦੀ ਜਿਹੜੀ ਸ਼ਾਈਨਿੰਗ ਹੈ, ਉਹਨਾਂ ਦੀ ਜਿਹੜੀ ਲਾਟ ਹੈ, ਉਹਨਾਂ ਦੀ ਜਿਹੜੀ ਲਿਸ਼ਕ ਹੈ, ਉਹ ਲਾਟਾਂ ਦੇ ਝੜ ਲਾਣ, ਉਹਨਾਂ ਦੀਆਂ ਢੇਰੀਆਂ ਲਾ ਰਹੀਆਂ ਨੇ, ਉਹਨਾਂ ਦੀ ਜਿਹੜੀ ਲਿਸ਼ਕ ਦੀਆਂ ਢੇਰੀਆਂ ਲੱਗੀਆਂ ਹੋਈਆਂ। ਬਸ ਇਹ ਇੱਕ ਜਿਹੜੇ ਮਾਣੀ ਨੇ ਉਹ ਜਿਹੜੇ ਆ ਰਹੇ ਨੇ, ਬਿਲਕੁਲ ਇੱਕ ਆਰਮੀ ਦਾ ਹੀ ਨਕਸ਼ਾ ਹੈ, ਜਿਵੇਂ ਫੌਜ ਹੈ, ਹਾਲਾਂਕਿ ਉਹ ਕਬੀਲਾ ਹੈ ਮਾਣੀ, ਲੇਕਿਨ ਉਹਨੇ ਨਕਸ਼ਾ ਇੰਜ ਤੇ ਬਣਾਇਆ ਜਿਵੇਂ ਕੋਈ ਫੌਜਾਂ ਅਟੈਕ ਕਰ ਰਹੀ। ਜੀ ਦਰਅਸਲ बोला ना डॉक्टर हाँ जी, तो बिल्कुल। बड़ा पिक्चरेस्क वैसे के डिस्क्रिप्शन है, बड़ी पिक्चरेस्क और ਉਹ ਜਿਹੜੀ ਅਸੀਂ ਟਿਪੀਕਲ ਪ੍ਰਾਪਰਟੀ ਹੁੰਦੀ ਹੈ ਐਪਿਕ ਦੀ, ਬਿਲਕੁਲ ਉਹ ਇੱਥੇ ਪੂਰੀ ਝਲਕ ਰਹੀ ਹੈ। ਔਰ ਮੈਂ ਦੇਖਣਾ ਪਿਆ ਇੱਥੇ ਉਹ ਇਹਦੀ ਵੈਸੇ ਕਾਰੀਗਰੀ ਹੈ ਮਿਰਜ਼ਾ ਇਹਦੀ ਬਰਖੁਰਦਾਰ ਦੀ, ਕਿ ਤੈਗਾ ਸੇ ਪਰਨਾਈਆਂ, ਮੈਨੂੰ ਫਿਕਰ ਬੜਾ ਅੱਛਾ ਲੱਗਿਆ ਲਾਈਨ, ਉਛਲ ਜਾਣ, ਇਹ ਜਿਹੜੀ ਲਾਈਨ ਕਿ ਉਹਨਾਂ ਨੇ ਤਲਵਾਰਾਂ ਨੂੰ ਪਰਸੋਨੀਫਾਈ ਕਰ ਦਿੱਤਾ ਹੈ ਕਿ ਉਹ ਇੰਨੀਆਂ ਬੇਤਾਬ ਨੇ ਖੂਨ ਜਾਨ ਲੈਣ ਦੇ ਵਿੱਚ ਆਪਣੇ ਦੁਸ਼ਮਣ ਦੀ, ਕਿ ਉਹ ਬੇਤਾਬ ਹੋਈਆਂ ਨੇ ਔਰ ਉਛਲ ਕੇ ਅਟੈਕ ਕਰ ਰਹੀਆਂ ਨੇ ਉਹਨਾਂ ਦੇ ਜਿੱਥੇ ਪਈਆਂ ਨੇ। ਇਹ ਮੈਨੂੰ ਪਰਨਾਈਆਂ ਤੋਂ ਇਹ ਮੈਨੂੰ ਡਿਸਕ੍ਰਿਪਸ਼ਨ ਬੜੀ ਜ਼ਬਰਦਸਤ ਲੱਗੀ ਹੈ। ਤਾਂ ਇਟ ਇਜ਼ completely in alignment with one of the characteristics of an epic। ਤੇ ਨੇਜ਼ੇ ਸੂਰਜ ਸਾਹਮਣੇ, ਖੈਰ ਕਮਾਲ ਤੇ ਹੈਗਾ ਉਹਦੇ ਲਿਖਣ ਵਾਲੇ ਦਾ ਕਿ ਨੇਜ਼ੇ ਸੂਰਜ ਸਾਹਮਣੇ ਲਾਟਾਂ ਦੇ ਝੜਲਾਨ, ਕਿ ਉਹ ਇੰਨੀਆਂ ਤੇਜ਼ ਨੇ ਕਿ ਉਹਦੀ ਜਿਹੜੀ ਲਾਈਟ ਦੀ ਰਿਫਲੈਕਸ਼ਨ ਹੈ ਸੂਰਜ ਦੀ, ਉਹਨਾਂ ਚੋਂ ਵੱਡ ਕੇ ਚਾਰੋਂ ਪਾਸੇ ਫੈਲਦੀ ਜਿਵੇਂ ਝੜੀ ਲੱਗੀ ਹੁੰਦੀ ਸ਼ਾਇਦ, ਇਸ ਤਰ੍ਹਾਂ। ਸੋ ਖੂਬਸੂਰਤ, ਯੈਸ, ਸਿੰਪਲ ਹੈ ਲੇਕਿਨ ਕਾਰੀਗਰੀ ਹੈ ਇਹਦੇ ਚੋਂ ਦੀ ਐਪਿਕ ਦੀ ਪੂਰੀ ਜੀ। ਹੋਰ ਕੋਈ ਸਾਹਿਬ? ਮੈਂ ਤੇ ਬਸ ਇਹੀ ਕਹਿਣਾ ਕਿ ਉਹ ਜਿਹੜੀਆਂ ਮਾਨੀਆਂ ਦੀ ਚੜ੍ਹਤ ਹੈ ਨਾ, ਉਹਦਾ ਹੀ ਅੱਗੇ ਵਧਾਇਆ ਦਾ ਉਹਨੂੰ ਗੱਲ ਨੂੰ। ਪਹਿਲੇ ਜਿਸ ਤਰ੍ਹਾਂ ਉਹਨੇ ਚੜੇ ਸਨ ਕਿ ਫੌਜਾਂ ਘਟਾਂ ਹਨੇਰੀਆਂ ਜੂ ਸਾਵੰਦੀ ਫਨ, ਸਾਂਗਾਂ ਉਹਨਾਂ ਦਾਨੀਏ ਜਿਹੀਆਂ ਕੱਢ ਵਿਖਾਣ, ਤੇ ਲਹੂ ਦੀਆਂ ਤਿਹਾਈਆਂ ਲਹੂ ਸਾਰ ਫਕਾਨ, ਕਿ ਉਹਨਾਂ ਦੀ ਉਹ ਲਹੂ ਦੀਆਂ ਤਿਹਾਈਆਂ ਨੇ ਤੇ ਉਹ ਇੰਨੀਆਂ ਜਜ਼ਬਾਤ ਵਿੱਚ ਇਮੋਸ਼ਨਸ ਨੇ ਕਿ ਉਹ ਲੋਹੇ ਨੂੰ ਵਿਸਾੜ ਦੇਣ। ਸ਼ਾਇਦ ਮੈਨੂੰ ਇਹ ਸਮਝ ਆਈ ਹੈ। ਤੇ ਅੱਗੇ ਜਿਸ ਤਰ੍ਹਾਂ ਸਹੀ ਸਾਹਿਬ ਨੇ ਕਿਹਾ 13 ਸੇ ਪਰਨਾਈਆਂ ਉਛਲ ਜਾਣ, ਕਿ ਉਹ ਮਿਆਨ ਵਿੱਚੋਂ ਹੀ ਹੈ, ਜਿੱਥੇ ਵੀ ਉਹਨਾਂ ਨੂੰ
ਟਿਕਾਏ ਦਾ ਹੁੰਦਾ ਤੇਰਾਂ ਨੂੰ, ਉਹਦੇ ਚ ਉਛਲ ਉਛਲ ਕੇ ਉਹਨਾਂ ਦੀ ਵਧਣ ਦੀ ਕੋਸ਼ਿਸ਼ ਕਰ ਰਹੇ, ਤੇ ਨੇਜ਼ੇ ਚ ਉਹ ਨੇਜ਼ੇ ਜਿਹੜੇ ਨੇ ਉਹ ਇਸ ਤਰ੍ਹਾਂ ਚਮਕ ਰਹੇ ਨੇ ਕਿ ਜਿਸ ਤਰ੍ਹਾਂ ਅਹ, ਉਹ- ਉਹਨਾਂ ਦੀਆਂ ਲਾਤਾਂ ਜਿਹੜੀਆਂ ਝੜ ਝੜ ਕੇ ਪੈ ਰਹੀਆਂ ਨੇ, ਉਹਨਾਂ ਦੇ ਢੇਰ ਲੱਗ ਰਹੇ ਨੇ। ਉਹੀ ਜਿਹੜੀ ਸਹੀ ਸਾਹਿਬ ਗੱਲ ਕੀਤੀ ਹੈ, ਪਿਕਚਰ ਸਕਿਊ ਹੈ। हाँ जी, अगे चलिए जी। हाँ जी, पढ़ने लगे मैं जी, कोई नहीं हैगा ते गल होनी ते सिंपल है वैसे। 132 बन जी। ਜ਼ੋਮ ਅਤੇ ਬਲਕਾ ਦੇ ਚੜਿਆ ਹੈ ਸ਼ਮਸ਼ੀਰ, ਜ਼ੋਮ ਅਤੇ ਬਲਕਾਰ ਦੇ ਚੜਿਆ ਹੈ ਸ਼ਮੀਰ, ਲੱਗੀ ਜੰਗਲ ਝੜੀ ਜਿਉ ਆਹੇ 14 ਵੀਰ, ਖਬਰ ਹੁੰਦੀ ਜਦ ਸਾਹੀਆਂ ਵਗਦੇ ਰਤੋਂ ਨੀਰ, ਮੇਟੇ ਕੌਣ ਕਲਾਮ ਨੂੰ ਲਿਖੇ ਆਪ ਕਦੀਰ। That's good line. ਵਾਹ। ਜ਼ੋਮ ਹੈਗਾ, ਜ਼ੋਮ ਵਿੱਚ ਆ ਜਾਣਾ, ਗਰੂਰ ਵਿੱਚ, ਘਮੰਡ ਵਿੱਚ। ਬਲਕਾਰ ਜਿਹੜਾ ਫਿਜ਼ੀਕਲ ਪਾਵਰ ਹੈ, ਜਿਸਮਾਨੀ ਤਾਕਤ। ਚੜਿਆ ਹੈ ਸ਼ੈਮੀਰ ਵੀ ਲਿਖਿਆ ਹੈ, ਇੱਕ ਜਗ੍ਹਾ ਲਿਖਿਆ ਹੈ ਸ਼ੈਮੀਰ। ਸ਼ਮੀਰ ਜਿਹੜਾ ਹੈ ਉਹਦੇ ਭਰਾ ਦਾ ਵੀ ਨਾਂ ਹੈ ਸਾਹਿਬਾਂ ਦੇ, ਤੇ ਇੱਥੇ ਜਿਹੜਾ ਸ਼ੈਮੀਰ ਜਿਹੜਾ ਉਹ ਸ਼ਹਿ ਦੇਣਾ ਵੀ ਹੋ ਸਕਦਾ ਹੈ, ਜਾਂ ਫੌਜ ਦੀ ਚੜ੍ਹਤ ਦਾ ਨਕਸ਼ਾ ਹੈ। ਸ਼ੈਮੀਰ ਸ਼ਾਹ, ਜਿਹੜੇ ਸ਼ਾਹਾਂ ਦੇ ਮੀਰ ਨੇ ਉਹ ਚੜੇ ਨੇ। ਲੱਗੀ ਜੰਗਲ ਝੜੀ, ਜੰਗਲ ਦੇ ਵਿੱਚ ਹੁਣ ਬਦਲਾਂ ਦਾ ਆਵਣ ਹੈ, ਝੜੀ ਲੱਗ ਗਈ ਹੈ। ਜਿਵੇਂ ਆਹੇ 14 ਵੀਰ, ਸੂਫੀ ਸਾਹਿਬ ਨੇ 14 ਵੀਰ ਨੂੰ ਕੋਈ ਮਤਲਬ ਨਹੀਂ ਦਿੱਤਾ। ਇਹਦਾ ਮਤਲਬ ਹੈ ਕਿ ਉਹਨਾਂ ਨੂੰ ਨਹੀਂ ਸੀ ਇਹਦਾ ਬਾਰੇ। ਲੇਕਿਨ ਮੇਰੇ ਕੋਲ ਇੱਕ ਜਗ੍ਹਾ ਲਿਖਿਆ ਹੈ ਬਦਰੂਆਂ, ਜਾਂ ਜਿਹੜੇ ਜਾਦੂਗਰ ਬਦਰੂਆਂ ਬੁਲਾਉਂਦੇ ਨੇ, ਉਹ 14 ਵੀਰ ਨੇ। ਲੱਗੀ, ਹਾਂ, ਲੱਗੀ ਜੰਗਲ ਝੜੀ, ਮੀਂਹ ਪੈ ਰਿਹਾ, ਜੰਗਲ ਵਿੱਚ ਝੜੀ ਲੱਗ ਗਈ ਹੈ, ਲਗਾਤਾਰ ਮੀਂਹ ਪੈ ਰਿਹਾ। ਜਿਵੇਂ ਜਾਦੂਗਰ ਬਦਰੂਆਂ ਨੂੰ ਬੁਲਾਉਂਦੇ ਨੇ, ਐਵੇਂ ਮੀਂਹ ਆ ਰਿਹਾ ਹੈ। ਯਾਨੀ ਕਿ ਮੁਸੀਬਤ ਦਾ ਆਵਣ ਜਿਹੜਾ ਹੈ, ਜਾਂ ਕਿਸੇ ਬਹੁਤ ਜ਼ਿਆਦਾ, ਜਿਹੜੀ ਬਹੁਤ ਵੱਡਾ ਕੋਈ ਜਿਹੜਾ ਹੈ ਖੌਫਨਾਕ ਕਿਸਮ ਦਾ ਵਾਕਿਆ ਹੋਣ ਵਾਲਾ ਹੈ। ਸਰ ਇਹ ਬਲਕਾਰ ਜਿਹੜੀ ਹੈ ਆਪਣਾ ਜ਼ੁਬੈਰ ਸਾਹਿਬ, ਬਲਕਾਰ ਨਾਲ ਉਹ ਵੀ ਨਹੀਂ ਹੁੰਦਾ ਜਿਹੜਾ ਇੱਕ ਹੌਕਾ ਮਾਰਨਾ ਹੁੰਦਾ ਹੈ ਜ਼ੋਰ ਨਾਲ? ਉਹ ਤੇ ਲਲਕਾਰ ਵੰਗਾਰ ਹੁੰਦੀ, ਵੰਗਾਰ ਹੁੰਦੀ, ਵੰਗਾਰ, ਵੰਗਾਰਨਾ। ਜਾਂ ਲਲਕਾਰ। ਹਾਂ, ਲਲਕਾਰ ਹੁੰਦੀ ਹੈ ਜਾਂ ਵੰਗਾਰ ਹੁੰਦੀ ਹੈ, ਠੀਕ ਹੈ। ਬਲ ਦਾ ਮਤਲਬ ਤਾਕਤ ਹੈ। ਬਲ ਤੇ ਆਪਣੇ ਹਿੰਦੀ ਜਾਂ ਬਲ ਤੋਂ ਬਿਲਕੁਲ ਸਹੀ, ਜਿਸਮਾਨੀ ਤਾਕਤ, ਫਿਜ਼ੀਕਲ ਪਾਵਰ। ਸਹੀ। ਖਬਰ ਹੁੰਦੀ ਜਦ ਸਾਹੀਆਂ, ਸਾਹੀ ਮਿਰਜ਼ੇ ਦਾ ਕਬੀਲਾ, ਵਗਦੇ ਰਤੋਂ ਨੀਰ, ਤੇ ਖੂਨ ਦੇ ਦਰਿਆ ਜਿਹੜੇ ਨੇ ਉਹ ਵਗਣਗੇ ਜਦੋਂ ਉਹਨਾਂ ਨੂੰ ਖਬਰ ਹੋਏਗੀ। ਮੀਟੇ ਕੌਣ ਕਲਾਮ ਨੂੰ ਲਿਖੇ ਆਪ ਕਦੀਰ। ਕਦੀਰ ਜਿਹੜਾ ਹੈ ਉਹ ਹੈ ਕੁਦਰਤ ਹੈ, ਰੱਬ ਹੈ, ਕਾਦਰ ਹੈ, ਕੁਦਰਤ ਆਲਾ ਹੈ। ਇਹ ਇੱਥੇ ਜਿਹੜੀ ਇੱਕ ਫੈਸਲਾ ਹੋ ਚੁੱਕਿਆ ਹੈ, ਕਿ ਉਹ ਲਿਖਿਆ ਜਾ ਚੁੱਕਾ ਹੈ। ਇਹ ਬਾਰ-ਬਾਰ ਆਉਂਦਾ ਹੈ ਸਾਡੇ ਸ਼ਾਇਰਾਂ ਵਿੱਚ। ਮੇਰਾ ਖਿਆਲ ਵਾਰਿਸ ਸ਼ਾਹ ਦੇ ਇਲਾਵਾ ਸਾਰਿਆਂ ਨੇ ਇਹ ਲਿਖਿਆ ਹੈ। ਸ਼ਾਹ ਹੁਸੈਨ ਵੀ ਲਿਖਦਾ ਹੈ, ਲਿਖੀ ਲੋ ਕਲਮ ਦੀ ਕਾਦਰ ਨੇ, ਮਾਏ ਮੋੜ ਜੇ ਸਕਨੀ ਹੈ ਮੋੜ। ਡੋਲੀ ਪਾ ਲੈ ਚੱਲੇ ਖੇੜੇ, ਸਾਨੂੰ ਉਜ਼ਰ ਨਾ ਜ਼ੋਰ। ਲਿਖੀ ਲੋ ਕਲਮ ਦੀ ਕਾਦਰ ਨੇ, ਤੇ ਮੀਟੇ ਕੌਣ ਕਲਾਮ ਨੂੰ ਲਿਖੇ, ਜੋ ਰੱਬ ਨੇ ਲਿਖ ਦਿੱਤਾ ਹੈ, ਲਿਖਿਆ ਗਿਆ ਹੈ। ਜੋ ਡਿਟਰਮੀਨੇਸ਼ਨ ਹੈ,
ਜਾਂ ਤੁਸੀਂ ਫੇਟ ਕਹਿ ਲਓ, ਤਕਦੀਰ ਹੈ, ਜੋ ਲਿਖੀ ਗਈ ਹੈ, ਜੋ ਹੋਣਾ ਹੈ, ਜੋ ਹੋਣੀ ਹੈ, ਉਹਨੂੰ ਕੋਈ ਵੀ ਰੋਕ ਨਹੀਂ ਸਕਦਾ, ਉਹਨੂੰ ਕੋਈ ਮਿਟਾ ਨਹੀਂ ਸਕਦਾ। ਵਾਰਿਸ ਸ਼ਾਹ ਜੀ, ਸ਼ਾਹ ਹੁਸੈਨ, ਜਦੋਂ ਅਸੀਂ ਪੜ੍ਹਿਆ ਸੀ ਨਾ ਲਿਖੀ ਲੋਕ ਕਲਮ ਦੀ ਕਾਦਰ ਨਹੀਂ, ਉਹਦੇ ਚ ਕਾਫੀ ਡਿਸਕਸ਼ਨ ਹੋਈ ਸੀ। ਤੇ ਜਿਹੜੀ ਹੈ ਇਹ ਕਾਦਰ ਦੀ ਜਿਹੜੀ ਲੋਕ ਕਲਮ ਹੈ, ਜੋ ਲੇਖਾ ਹੈ ਨਾ, ਉਹਦੇ ਚ ਐਸੀ ਕਿ ਜਿਹੜਾ ਸੋਸ਼ਲ ਡਿਸਕੋਰਸ ਹੈ ਜਾਂ ਸੁਸਾਇਟੀ ਨੇ ਜੋ ਤੈਅ ਕਰ ਲਿਆ ਹੈ ਆਪਣੇ ਰਸਮ ਰਿਵਾਜ ਦੇ ਤਹਿਤ ਕਿ ਅਸੀਂ ਇਹ ਕਰਨਾ ਹੈ, ਤੇ ਉਹਨੂੰ ਬੇਸਿਕਲੀ ਤਕਦੀਰ ਦਾ ਨਾਮ ਤੱਕ ਹੈ। ਜਿਵੇਂ ਇੱਥੇ ਉਹਨਾਂ ਨੇ ਸ਼ਾਮੀਰ ਨੇ ਤੇ ਸਾਹਿਬਾ ਦੇ ਘਰ ਦੇ ਨੇ ਤੈਅ ਕਰ ਲਿਆ ਕਿ ਅਸੀਂ ਇਹਨੂੰ ਨਹੀਂ ਛੱਡਣਾ, ਤੇ ਸੋ ਦੈਟਸ ਪ੍ਰੀਡਿਟਰਮਾਈਨ ਕਿ ਸੋਸਾਇਟੀ ਨੇ ਡਿਸਾਈਡ ਕਰ ਲਿਆ ਹੈ। ਸੋ ਦੈਟਸ ਅਨਦਰ ਇੰਟਰਪ੍ਰੀਟੇਸ਼ਨ ਆਫ ਕਾਦਰ ਤੇ ਤਕਦੀਰ ਵਾਲਾ। ਤੇ ਵਾਰਿਸ ਸ਼ਾਹ ਦੇ ਤੇ ਬਕਾਇਦਾ ਵਾਰਿਸ ਸ਼ਾਹ ਨੇ ਖੁੱਲ੍ਹਮ ਖੁੱਲ੍ਹਾ ਕਿਹਾ ਹੈ, ਜਿਵੇਂ ਕਰੈਕਟਰਾਂ ਨੂੰ ਕਿ ਵੀ ਇਹ ਉਹ ਨੇ ਜਿਹੜੇ ਕਿ ਸੁਸਾਇਟੀ ਦੇ ਜਿਹੜੀ ਚਲਤ ਹੈ ਉਹਨੂੰ ਤਕਦੀਰ ਦਾ ਤੇ ਰੱਬ ਦਾ ਆਖਿਆ ਕਹਿ ਕੇ ਤੇ ਚੀਜ਼ਾਂ ਚਲਾਉਂਦੇ ਨੇ। ਦੈਟਸ ਇਟ, ਜਸਟ ਕਮੈਂਟ ਕਰਨਾ ਸੀ ਮੈਂ ਤੇ ਜੀ। ਅੱਛਾ, ਹੋਰ ਜੀ। ਮੈਂ ਥੋੜੀ ਜਿਹੀ ਗੱਲ ਕਰਾਂ ਕਿ ਇੱਥੇ ਸਟੋਰੀ ਇਸ ਸਟੇਜ ਤੇ ਪਹੁੰਚ ਗਈ ਹੈ ਹੁਣ ਇਸ ਵੇਲੇ ਕਿ ਜਿੱਦਾਂ ਆਪਣੇ ਮਕੂਲਾ ਸ਼ਾਇਰ ਵਿੱਚ ਆਪਣੇ ਇਨਸਰਟ ਕਰਦੇ ਨੇ, ਮੈਂ ਵੀ ਇੱਕ ਮਕੂਲਾ ਸੰਗਤੀ ਤੁਸੀਂ ਕਹਿ ਸਕਦੇ ਹੋ ਕਿ ਮਕੂਲਾ ਸੰਗਤੀ ਇਹਦੇ ਉੱਤੇ ਥੋੜੀ ਜਿਹੀ ਰਿਫਲੈਕਸ਼ਨ ਕਰਦਾ ਕਿ ਕਿਉਂਕਿ ਅੱਜ ਦੇਖੋ ਦੁਸਹਿਰੇ ਦਾ ਦਿਨ ਹੈ। ਦੁਸਹਿਰਾ ਜਿਹੜਾ ਵੀ ਸੀਗਾ ਉਹ ਵੀ ਇਹੀ ਅਲੋਪਮੈਂਟ ਦੀ ਸਟੋਰੀ ਸੀ, ਤੇ ਜੋ ਅੰਜਾਮ ਹੋਇਆ ਤੇ ਜੋ ਰਾਵਣ ਨੂੰ ਜਿੱਤਿਆ ਤੇ ਉਹਨੂੰ ਮਾਰਿਆ, ਤੇ ਉਹਦੀ ਵੀ ਜੇ ਹਿਸਟਰੀ ਦੀਆਂ ਜਿਹੜੀਆਂ ਵੀ ਹਕੀਕਤਾਂ ਦੇ ਵਿੱਚੋਂ ਸਟੋਰੀਆਂ ਬਣੀਆਂ ਨੇ, ਉਹਨਾਂ ਵਿੱਚੋਂ ਮੈਂ ਅਲੋਪਮੈਂਟ ਦੀਆਂ ਸਟੋਰੀਆਂ ਦੇ ਬਾਰੇ ਥੋੜ੍ਹਾ ਜਿਹਾ ਸੋਚਣ ਦੀ ਕੋਸ਼ਿਸ਼ ਕੀਤੀ ਹੈ। ਜਿੱਦਾਂ ਕਿ ਅਲੋਪਮੈਂਟ ਦਾ ਮਤਲਬ ਕਿ ਹਰਨ ਕਰਨਾ ਜਾਂ ਲਵ ਮੈਰਿਜ, ਕਿ ਜਿਹੜੀ ਚੀਜ਼ ਸੁਸਾਇਟੀ ਦੇ ਅਸੂਲਾਂ ਵਿੱਚ ਫਿੱਟ ਨਹੀਂ ਹੁੰਦੀ, ਉਹਦੇ ਉਲਟ ਜੇ ਕੋਈ ਕੰਮ ਕੀਤਾ ਕਿਸੇ ਨੇ, ਉਹ ਹਰਨ ਹੋਇਆ। ਮਤਲਬ ਉਹਦੇ ਵਿੱਚ ਭਾਵੇਂ ਤੁਸੀਂ ਆਮ ਤੌਰ ਤੇ ਤਾਂ ਮਰਜ਼ੀ ਹੁੰਦੀ ਦੋਹਾਂ ਦੀ, ਕੁੜੀ ਔਰ ਮੁੰਡੇ ਦੀ, ਪਰ ਉਹਦੇ ਜੋ ਅੰਜਾਮ ਹੋਏ ਆ ਐਗਜ਼ੈਕਟਲੀ ਇਸੇ ਤਰ੍ਹਾਂ ਹੀ ਪੁਸ਼ਪਾ ਹੁਣਾਂ ਨੂੰ ਪਤਾ ਹੋਵੇਗਾ ਕਿ ਰੁਕਮਣੀ ਔਰ ਕ੍ਰਿਸ਼ਨ ਜੀ ਦਾ ਵੀ ਇਸੇ ਤਰ੍ਹਾਂ ਹੀ ਹਰਨ ਦੀ ਸਟੋਰੀ ਆ। ਉਹਨਾਂ ਨੇ ਵੀ, ਰੁਕਮਣੀ ਨੇ ਵੀ ਚਿੱਠੀ ਭੇਜੀ ਸੀ ਤੇ ਬਾਹਮਣ ਦੇ ਹੱਥ ਭੇਜੀ ਸੀ, ਤੇ ਉਹ ਵੀ ਹਰਨ ਹੋਇਆ। ਮਹਾਭਾਰਤ ਜਿਹੜਾ ਸਾਡੇ ਪੰਜਾਬ ਦੀ ਧਰਤੀ ਤੇ ਖੇਡਿਆ ਗਿਆ, ਉਹਦੇ ਵਿੱਚ ਵੀ ਇਸੇ ਤਰ੍ਹਾਂ ਅਲੋਪਮੈਂਟਸ ਹੋਈਆਂ, ਹਰਨ ਹੋਏ ਆ। ਵੱਡੀ ਇੰਪੋਰਟੈਂਟ ਤੇ ਹਿਸਟੋਰਿਕ ਜਿਹੜੀ ਇਹ ਅਲੋਪਮੈਂਟ ਦੀ ਸਟੋਰੀ ਆ, ਜੈ ਚੰਦ ਦੀ ਕੁੜੀ ਸੰਜੋਗਤਾ ਤੇ ਪ੍ਰਿਥਵੀ ਰਾਜ ਜਿਹੜਾ ਸੀਗਾ, ਚਲਦੇ ਵਿਆਹ ਦੇ ਵਿੱਚੋਂ ਉਹਨੂੰ ਕੱਢ ਕੇ ਲੈ ਗਿਆ। ਮਤਲਬ ਇੰਨੀ ਬੇਇੱਜ਼ਤੀ ਜਾਂ ਸੁਸਾਇਟੀ ਦੇ ਹਿਸਾਬ ਨਾਲ ਹੋਈ ਕਿ ਜੈ ਚੰਦ ਨੇ ਤਾਂ ਫਿਰ ਮੁਹੰਮਦ ਗੌਰੀ ਨੂੰ ਸੱਦ ਕੇ ਹਮਲੇ ਕੀਤੇ ਤੇ ਸਾਰੀ ਹਿਸਟਰੀ ਬਦਲ ਗਈ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਵੀ ਕੋਈ ਸਮਾਜ ਦੇ ਬੰਦੇ ਅਸੂਲਾਂ ਦੇ ਅਗੇਂਸਟ, ਜਿੱਦਾਂ ਇੱਥੇ ਮਿਰਜ਼ਾ ਕਰ ਰਿਹਾ, ਜਿੱਦਾਂ ਬਾਕੀ ਹਿਸਟਰੀ 'ਚ ਕੀਤਾ, ਜਦੋਂ ਵੀ ਉਹ ਹੋਇਆ, ਅਖੀਰ ਦੇ ਵਿੱਚ ਉਹਨਾਂ ਦਾ ਅੰਜਾਮ ਜੋ ਹੋਇਆ ਉਹ ਤਕਰੀਬਨ ਵਾਇਲੈਂਸ ਹੀ ਹੋਈ ਆ। ਜਿੱਦਾਂ ਕਿ ਅੱਜ ਦੁਸਹਿਰੇ ਦੀ ਗੱਲ ਹੈ, ਇਹ ਵੀ ਅਲੋਪਮੈਂਟ ਦੀ ਗੱਲ ਹੀ ਸੀ। ਤੇ ਉਹ ਭਾਵੇਂ ਤੁਸੀਂ ਕਹਿ ਸਕਦੇ ਹੋ ਕਿ ਆਪਸ 'ਚ ਉਹਨਾਂ ਦੀ ਗੱਲਬਾਤ ਸੀ ਜਾਂ ਨਹੀਂ ਸੀ, ਪਰ ਜ਼ੋਰ ਜ਼ਬਰ ਦੇ ਨਾਲ ਸੁਸਾਇਟੀ ਦੇ ਅਗੇਂਸਟ ਜਿਹੜਾ ਕਿਸੇ ਨੇ ਕੰਮ ਕੀਤਾ, ਉਹਦਾ ਅੰਜਾਮ ਜਿਹੜਾ ਹੈ ਵਾਇਲੈਂਸ ਦੇ ਵਿੱਚ ਹੀ ਹੋਇਆ। ਸੋ ਮੈਂ ਇਹਨੂੰ ਥੋੜ੍ਹਾ ਜਿਹਾ ਦੁਸਹਿਰੇ ਦੇ ਨਾਲ ਕਨੈਕਟ ਕਰਕੇ ਔਰ ਪੁਰਾਣੀ ਹਿਸਟਰੀ ਨੂੰ ਦੇਖਣ ਦੀ ਕੋਸ਼ਿਸ਼ ਕੀਤੀ ਆ, ਕਿਉਂਕਿ ਇਸ ਸਟੇਜ ਦੇ ਉੱਤੇ ਅਸੀਂ ਇਹ ਮਿਰਜ਼ੇ ਸਾਹਿਬ ਦੀ ਸਟੋਰੀ ਤੇ ਵੀ ਪਹੁੰਚ ਗਏ ਹਾਂ। ਮਿਹਰਬਾਨੀ। ਵੈਸੇ ਇਹ ਜਿਹੜੀ ਲਾਈਨ ਹੈ ਨਾ, ਮੀਟੇ ਕੌਣ ਕਲਾਮ ਨੂੰ, ਇਹਦੀ ਰੀਕਰੈਂਟ ਥੀਮ ਹੈ। ਮੁਸਲਸਲ ਇਹੋ ਜਿਹੀਆਂ ਲਾਈਨਾਂ ਸ਼ੁਰੂ ਤੋਂ ਹੀ ਲਿਖਦਾ ਆ ਰਿਹਾ, ਸ਼ਾਇਦ ਤੁਹਾਨੂੰ ਤੁਸੀਂ ਯਾਦ ਕਰੋ। ਜੀ ਜੀ ਜੀ, ਬਿਲਕੁਲ ਸਹੀ ਕਹਿ ਰਹੇ ਉਹ ਮੁਸਲਸਲ ਇਹੋ ਜਿਹੀਆਂ, ਇਹਦੀ ਰੀਕਰੈਂਟ ਮੁਸਲਸਲ ਜਿਹੜੀ ਉਹਦੀ ਪਰਮਨੈਂਟ ਲਾਈਨ ਹੈ, ਉਹਨੂੰ ਬਦਲਾ ਕੇ ਉਹ ਜਿਹੜਾ ਨਾ ਹਰ ਦਫਾ ਲੈ ਕੇ ਆ। ਔਰ ਇਹਦੇ ਵਿੱਚ ਜਿਹੜਾ ਗੱਲ ਹੈ ਨਾ, ਮੀਟੇ ਕੌਣ ਕਲਾਮ ਨੂੰ, ਉਹਨੇ ਕਲੀਅਰ ਕੱਟ ਦੱਸਿਆ ਨਹੀਂ ਕਿ
ਕੀ ਕਲਾਮ ਲਿਖਿਆ ਗਿਆ ਹੈ ਉਹ ਉਹਨੂੰ ਇਸ਼ਾਰੇ ਵਿੱਚ ਹੀ ਕੀਤਾ ਹੈ। ਲੇਕਿਨ ਮੈਂ ਕਹਿੰਦਾ ਜੋ ਵੀ ਰੱਬ ਨੇ ਲਿਖ ਦਿੱਤਾ ਹੈ, ਜੋ ਵੀ ਕੁਦਰਤ ਨੇ ਲਿਖ ਦਿੱਤਾ ਹੈ, ਉਹਨੂੰ ਕੋਈ ਹੁਣ ਮਿਟਾ ਨਹੀਂ ਸਕਦਾ, ਉਹ ਅਨਡਨ ਨਹੀਂ ਹੋ ਸਕਦਾ। ਲਾਈਨ ਬੜੀ ਖੂਬਸੂਰਤ ਲਾਈਨ ਹੈ। ਤੇ ਜਿਹੜੀ ਇਹ ਹਾਂ ਪੂਰਾ ਬੰਦ ਹੈ, ਅਗਰ ਇਹਨੂੰ ਪੜ੍ਹੀਏ, ਇਹਨੂੰ ਵੀ ਤਾਂ ਸਮਝਣ ਦੀ ਜ਼ਰੂਰਤ ਹੈ ਨਾ, ਤਾਂ ਕਿ ਅਸੀਂ ਪੜ੍ਹ ਰਹੇ ਹਾਂ ਜਿਹੜੀਆਂ ਆਸਾਨ ਚੀਜ਼ਾਂ ਨੇ ਉਹ ਆਖਰੀ ਮਿਸਰਾ ਤੇ ਸਮਝ ਆਉਂਦਾ ਹੈ। ਜ਼ੂਮ ਅਤੇ ਬਲਕਾਰ ਦੇ ਚੜਿਆ ਹੈ ਸ਼ਹਿਮੀਰ, ਇਹਦੇ ਤੇ ਵੀ ਮੈਨੂੰ ਲੱਗਦਾ ਹੈ ਕਿ ਅਸੀਂ ਇਹਨੂੰ ਜਿੰਨੀ ਕਰਾਂਗੇ ਖੋਜ ਇਹਦੇ ਤੇ ਸਾਨੂੰ ਜ਼ਿਆਦਾ ਮਜ਼ਾ ਆਏਗਾ। ਲੱਗੀ ਜੰਗ ਜਿਹੜੀ ਜਿਉਂ ਆਏ 14 ਵੀਰ, ਖਬਰ ਹੁੰਦੀ ਜਦ ਸਾਹੀਆਂ ਵਗਦੇ ਰਤੋਂ ਨੀਰ। ਇਹਦੇ ਤੇ ਵੀ ਕੋਈ ਥੋੜੀ ਜਿਹੀ ਰੋਸ਼ਨੀ ਜ਼ੁਬੈਰ ਸਾਹਿਬ ਦੱਸੋ, ਜ਼ੂਮ ਅਤੇ ਬਲਕਾਰ। ਇਹ ਜਿਹੜੇ ਪਿੱਛੇ ਜਿਹੜਾ ਨਕਸ਼ਾ ਆ ਰਿਹਾ ਨਾ, ਇਹ ਜਿਹੜਾ ਮਾਣੀਆਂ ਦੀ ਚੜ੍ਹਤ 130 ਤੋਂ 131, ਇਹ ਦੋ ਲਾਈਨਾਂ ਵੀ ਉਹਦੀਆਂ ਹੀ ਨੇ ਸ਼ੁਰੂ ਦੀਆਂ। ਜ਼ੋਮ ਉਹੀ ਦੱਸ ਰਿਹਾ ਕਿ ਬੜੀ ਤਾਕਤਵਰ ਨੇ, ਬੜੇ ਮਗਰੂਰ ਨੇ, ਸ਼ਾਮੀਰ ਨੇ, ਬੜੇ ਜੰਗਜੂ ਨੇ, ਔਰ ਉਹਨਾਂ ਦੀ ਚੜ੍ਹਤ ਹੈ। ਹੁਣ ਇਹ ਜੰਗਲ ਵਿੱਚ ਝੜੀ ਜਿਹੜੀ ਹੈ ਨਾ, ਇਹ ਇੱਕ ਜਿਹੜੀ ਹੈ ਇਹ ਵੀ, ਇਹ ਜਿਹੜਾ ਨਾ ਬਰਖੁਦਾਰ ਇਹ ਵੀ ਕਰਦਾ ਹੈ ਅਕਸਰ, ਜਿਹੜਾ ਨਾ ਉਹ ਮੀਂਹ ਪਾ ਦਿੰਦਾ ਹੈ। ਕਈ ਜਗ੍ਹਾ ਤੇ ਆਇਆ ਤੁਸੀਂ ਦੇਖੋ, ਉਹ ਬੱਦਲਾਂ ਨੂੰ ਵੀ ਨਾਲ ਲੈ ਆਂਦਾ, ਕੁਦਰਤ ਨੂੰ ਨਾਲ ਜੋੜਦਾ ਹੈ। ਬੱਦਲਾਂ ਦਾ ਆਣਾ, ਮੀਂਹ ਪੈਣਾ, ਉਹ ਵੀ ਇੱਕ ਤਬਦੀਲੀ ਹੈ। ਪਹਿਲੇ ਜਿਹੜਾ ਅਸੀਂ ਦੇਖੋ ਉੱਤੇ ਸੂਰਜ ਆ ਰਿਹਾ, ਇੱਥੇ ਹੁਣ ਬੱਦਲਾਂ ਦੀ ਝੜੀ ਲੱਗ ਗਈ, ਸੂਰਜ ਨੇਜ਼ੇ ਦਿਖਾ ਰਿਹਾ ਸੀ। ਇੱਕਦਮ ਜਦੋਂ ਐਟਮੋਸਫੀਅਰ ਚੇਂਜ ਹੁੰਦਾ ਨਾ, ਉਹ ਮੌਸਮ ਵੀ ਚੇਂਜ ਕਰ ਦਿੰਦਾ ਹਾਫਿਜ਼ ਬਰਖੁਦਾ। ਔਰ ਬਦਲਾਂ ਦਾ ਉਹ ਵੀ ਥੋੜਾ ਥੋੜਾ ਖੌਫ ਹੈਗਾ ਉਹਦੇ ਚ ਵੀ, ਬਦਲਾਂ ਦਾ ਆਣਾ, ਝੜੀ ਲੱਗਣਾ, ਤੇ ਉਹਦੇ ਵਿੱਚ ਵੀ ਹੈ ਕਿ ਬੜੀ ਕੋਈ ਅਨਹੋਣੀ ਹੋਣ ਵਾਲੀ ਹੈ, ਇੰਨਾ ਜ਼ਿਆਦਾ ਮੀਂਹ ਪੈ ਰਿਹਾ, ਪਤਾ ਨਹੀਂ ਕੀ ਹੋਣਾ ਹੈ। ਤੇ 14 ਉਹਦੇ ਚ ਬਦਰੂਹਾਂ ਵੀ ਨੇ। ਫਿਰ ਇਹਦੇ ਇਹ ਲੈਣ ਜਿਹੜੀ ਹੈ, ਇਹ ਤੇ ਉਹਨਾਂ ਦੇ ਬਾਰੇ ਹੈ, ਮਿਰਜ਼ੇ ਬਾਰੇ ਹੈ, ਕਿ ਜਦੋਂ ਉਹਨਾਂ ਨੂੰ ਪਤਾ ਲੱਗੇਗਾ, ਪਤਾ ਨਹੀਂ ਉਹਨਾਂ ਨਾਲ ਕੀ ਹੋਣੀ ਹੈ ਮਿਰਜ਼ਿਆਂ ਨਾਲ, ਤੇ ਉਹਨਾਂ ਦੇ ਵੀ ਦਰਿਆ ਵਗਣਗੇ ਫਿਰ ਲਹੂ ਦੇ। ਹਾਂ, ਬੜਾ ਇਹ ਚੱਲਦਾ ਪਿਆ ਜਿਹੜਾ ਥੀਮ ਹੈ, ਕਿ ਕੋਈ ਓਮੀਨਸ ਜਾਂ ਥੀਮ ਹੈ। ਹਾਂ ਓਮੀਨਸ ਬੜੀ ਹਾਂਜੀ obvious ਹੈ, ਹਾਂਜੀ obvious ਹੈ। ਹਾਂਜੀ, ਬੜਾ ਓਮੀਨਸ, ਜੇ ਉਹ ਜਿਹੜੇ ਮੈਟਾਫੋਰ ਚੂਜ਼ ਕਰਦਾ ਪਿਆ ਵੇ, ਉਹ ਬੜੇ ਕਨਫਿਊਜ਼ਿੰਗ ਤੇ ਓਮੀਨਸ ਨੇ, ਗੁੱਡ ਨਹੀਂ ਗੇ, ਦੇ ਆਰ ਹਾਂ ਸਕੇਰੀ। ਨਹੀਂ ਗੁਣ ਹਾਂ, ਦੇ ਆਰ ਕੀ ਸਕੇਰੀ। ਕੀ ਨਾ ਸਰ ਉਹ ਸਹੀ ਸਾਹਿਬ ਕਿਹੜੇ ਮੈਟਾਫਰ ਦੀ ਗੱਲ ਕਰ ਰਹੇ ਸੀ? ਜੰਗਲ ਜੜੀ ਤੇ ਬਲਕਾਰ ਤੇ ਨੀਰ, ਇਹ ਸਾਰੇ ਜਿਹੜੇ ਨੇ ਅੱਛੇ, ਠੀਕ ਹੈ, ਉਹ ਅੱਛੇ ਇਸ਼ਤਿਹਾਰ ਨਹੀਂ ਗਏ, ਅੱਛੇ ਉਮਰਾਂ ਦੇ, ਅੱਛੇ ਸ਼ਗੁਨਾਂ ਦੇ। ਇਹ ਬਦ ਸ਼ਗੁਨੀ ਵਾਲੇ ਇਸ਼ਤਿਹਾਰ ਨੇ ਸਾਰੇ ਨਾ, ਮੈਟਾਫਰਸ। ਮਸਲਾ ਜੰਗਲ ਜੜੀ ਜਿਉਂ ਆਏ 14 ਵੀਰ। ਹਾਂ, ਜੋਕੀ ਜੀਉ 14 ਵੀਰ, ਮਿਸਾਲ ਦੇ ਤੌਰ ਤੇ ਚੁੜੇਲਾਂ ਦਾ ਆਣਾ, ਜਾਦੂ ਚੱਲਣਾ। ਜੰਗਲ ਜਿਹੜਾ ਵੇ, ਜੰਗਲ ਬੜਾ ਥਿਕ ਹੁੰਦਾ ਹੈ, ਕਨਫਿਊਜ਼ਿੰਗ ਹੁੰਦਾ ਹੈ। ਜੰਗਲ ਦੇ ਵਿੱਚ ਕੋਈ ਲੰਘਣਾ ਸੌਖਾ ਨਹੀਂ ਹੁੰਦਾ, ਤੁਹਾਨੂੰ ਡਰ ਖੌਫ ਹੁੰਦਾ ਹੈ 100 ਜਾਨਵਰਾਂ ਦਾ, ਜਾਨ ਦਾ। ਸੋ ਇਹ ਸਾਰੇ ਜਿਹੜੇ ਮੈਨੂੰ ਸਮਝ ਆਉਂਦਾ ਮੈਟਾਫੋਰਸ ਨੇ, ਉਹ ਓਮੀਨਸ ਹੈਗੇ ਨੇ ਕਿ ਸਮਥਿੰਗ ਬੈਡ ਇਜ਼ ਗੋਇੰਗ ਟੂ ਹੈਪਨ। ਅਗਰ ਇਹ ਬਾਗ ਹੁੰਦਾ ਜਿੱਥੇ ਫੁੱਲ ਹੁੰਦੇ, ਪਰਿੰਦੇ ਹੁੰਦੇ, ਦੈਨ ਇਟ ਵੁੱਡ ਹੈਵ ਬੀਨ ਐਨ ਆਪੋਜ਼ਿਟ ਸਟੋਰੀ। ਤੇ ਉਹ ਥੀਮ ਚੱਲਦਾ ਪਿਆ ਜੋ ਮੈਂ ਸਮਝ ਆਈਏ ਜੰਗ ਦਾ। ਐਂਡ ਇਟ ਇਜ਼ ਆਲਸੋ ਵਨ ਆਫ ਦੀ, ਜ਼ੁਬੈਰ ਸਾਹਿਬ ਇਹ ਰੋਸ਼ਨੀ ਪਾਣਗੇ, ਇੰਗਲਿਸ਼ ਐਪਿਕ ਹੀ ਹੈ ਬੇਸਿਕਲੀ ਨਾ। ਤੇ ਐਪਿਕ ਦਾ ਕੈਰੈਕਟਰਿਸਟਿਕਸ ਹੁੰਦਾ ਹੈ ਕਿ ਕੋਈ ਛੋਟੀ ਚੀਜ਼ ਨੂੰ ਨਾ, ਵਾਕਿਆ ਛੋਟਾ ਜਿਹਾ ਮੁੰਡਾ ਕੁੜੀ ਨੂੰ ਨਸਾ ਕੇ ਲੈ ਗਿਆ, ਲੇਕਿਨ ਉਹਦੀ ਡਿਸਕ੍ਰਿਪਸ਼ਨ ਜਿਹੜੀ ਬੜੀ ਗ੍ਰੈਂਡ ਹੈ। ਉਹਨੂੰ ਛੋਟੇ ਇਨਸੀਡੈਂਟ ਨੂੰ ਯੂਨੀਵਰਸਲ ਇਨਸੀਡੈਂਟ ਤਰ੍ਹਾਂ ਬਿਆਨ ਕਰਦਾ ਪਿਆ, ਜਿਵੇਂ ਕਿ ਦੋ ਫੌਜਾਂ ਸਾਹਮਣੇ ਸਾਹਮਣੇ ਆ ਗਈਆਂ, ਹਾਲਾਂਕਿ ਇੱਕ ਪਾਸੇ ਕੁੜੀ ਮੁੰਡਾ ਨੇ ਤੇ ਇੱਕ ਪਾਸੇ ਉਹਦੇ ਭਰਾ ਨੇ। ਸੋ ਇਹ ਇੱਕ ਉਹ ਜਿਹੜੀ ਜਨਰ ਅਸੀਂ ਪੜ੍ਹਨੇ ਪਿਆ ਐਪਿਕ ਦਾ, ਉਹਦੀ ਇਹ ਕੈਰੈਕਟਰਿਸਟਿਕ ਵੀ ਹੈ। ਜ਼ੁਬੈਰ ਸਾਹਿਬ ਥੋੜਾ ਜਿਹਾ ਤੁਹਾਨੂੰ ਰੋਸ਼ਨੀ ਪਾ ਸਕਦੇ ਹੋ? ਆਓ ਵਧਾ ਚੜਾ ਕੇ ਬਿਆਨ ਕਰ ਰਿਹਾ, ਜਿੰਨਾ ਵੀ ਉਹਦੀ ਸ਼ਾਇਰੀ ਦੇ ਵਿੱਚ ਗੁੰਜਾਇਸ਼ ਹੈਗੀ ਹੈ, ਜਿੰਨੀ ਵੀ, ਕਿਉਂਕਿ ਸ਼ਾਇਰੀ ਤੋਂ ਬਾਹਰ ਨਹੀਂ ਜਾਣਾ ਉਹਨੇ, ਰਹਿਣਾ ਉਹਨੇ ਸ਼ਾਇਰੀ ਹੈ। ਉਹਦੇ ਜਿੰਨਾ ਵੀ ਉਹਨੂੰ ਵਧਾ ਸਕਦਾ ਪੋਇਟਿਕਲੀ ਉਹ ਕਰ ਰਿਹਾ। ਉਹ ਜਿਹੜਾ ਉਹਦੇ ਕੋਲ ਹੈ ਵੀ ਹੈ, ਕਲਾ ਵੀ ਹੈ ਉਹਦੇ ਕੋਲ, ਸ਼ਾਇਰ ਵੀ ਹੈ, ਉਹਨੂੰ ਕਰਨਾ ਵੀ ਆਉਂਦਾ, ਤੇ ਉਹਦਾ ਫਿਰ ਮਜ਼ਾ ਵੀ ਲੈ ਰਿਹਾ ਉਹ, ਉਹਨੂੰ ਵਧਾ ਵੀ ਰਿਹਾ, ਜਿੰਨਾ ਵੀ ਵਧਾ ਸਕਦਾ। ਇੱਕ ਹੱਦ ਤੋਂ ਜ਼ਿਆਦਾ ਨਹੀਂ ਕਰ ਸਕਦਾ। ਜ਼ੁਬੈਰ ਸਾਹਿਬ, ਮੈਨੂੰ ਵੈਸੇ ਬੜੀ ਹੈਰਾਨਗੀ ਹੋਈ। ਮੇਰਾ ਖਿਆਲ ਸੀ ਐਪਿਕ ਦਾ ਜਿਹੜਾ ਟ੍ਰੈਡੀਸ਼ਨ ਸੀ ਲਿਖਣ ਦਾ, ਉਹ ਵੈਸਟ ਜਗ੍ਹਾ ਸੀ, ਲੇਕਿਨ ਮੈਂ ਬੜਾ ਹੈਰਾਨ ਹੋਇਆ ਕਿ 500-600 ਸਾਲ ਪਹਿਲੇ
ਐਪਿਕ ਲਿਖ ਚੁੱਕਿਆ ਸੀ ਹੈ। ਇਹ ਜਿਹੜੀ ਸਾਡੀ ਕਿੱਸਾ ਹੈ ਨਾ, ਕਿੱਸਾ ਜਿਹੜਾ ਸਾਡਾ ਹੈ ਉਹ ਐਪਿਕ ਹੀ ਹੈ। ਉਹਨੂੰ ਕਹਾਣ ਵੀ ਕਹਿੰਦੇ ਨੇ, ਮਹਾ ਕਹਾਣ ਵੀ ਕਹਿੰਦੇ ਨੇ, ਤੇ ਕਿੱਸਾ ਰੀਤ ਜਿਹੜੀ ਹੈ ਉਹ ਫਾਰਸੀ 'ਚ ਵੀ ਹੈ ਵੈਸੇ, ਲੇਕਿਨ ਹਾਂਜੀ ਸਾਡੇ ਪੰਜਾਬ 'ਚ ਵੀ ਆਈ ਹੈ। ਤੇ ਹਿੰਦੀ ਦਾ ਨਹੀਂ ਮੈਨੂੰ ਪਤਾ ਕਿ ਹਿੰਦੀ ਦੇ ਵਿੱਚ ਹੈ ਜਾਂ ਪੁਸ਼ਪਾ ਜੀ ਦੱਸਣਗੇ, ਲੇਕਿਨ ਸ਼ਾਇਦ ਦੂਜੀਆਂ ਜ਼ੁਬਾਨਾਂ 'ਚ ਵੀ ਹੋਏਗੀ ਕਿੱਸਾ ਰੀਤ, ਸਟੋਰੀ ਟੈਲਿੰਗ। ਇਹ ਏਜਸ ਤੇ ਚੱਲਦੀ ਰਹੀ ਹੈ, ਜਿਹੜੀ ਜਿਹੜੀ ਏਜ ਹੁੰਦੀ ਸੀ ਨਾ, ਮਿਡਲ ਏਜਸ ਜਾਂ ਦੂਸਰੀਆਂ ਏਜਸ, ਹਰ ਏਜ ਵਿੱਚ ਹਰ ਸਿਵਲਾਈਜੇਸ਼ਨ 'ਚ ਸਟੋਰੀ ਦੀ ਚੱਲਦੀ ਰਹੀ। ਨਹੀਂ, ਹਾਂ ਸਟੋਰੀ ਮੇਰਾ ਟੈਲਿੰਗ ਹੈ ਹਰ ਸਿਵਲਾਈਜੇਸ਼ਨ ਦੇ ਵਿੱਚ ਰਹੀ ਹੈ ਹਮੇਸ਼ਾ, ਹਜ਼ਾਰਾਂ ਸਾਲਾਂ ਤੋਂ। ਲੇਕਿਨ ਸਰ ਪਤਾ ਕੀ ਹੈ, ਉਹ ਅਸੀਂ ਇਸ ਡਿਸਕਸ਼ਨ 'ਚ ਅਸੀਂ ਕਿਹੜੀ ਕੋਈ ਐਕਡੈਮਿਕ ਕ੍ਰਿਟੀਕਲ ਸਿਚੁਏਸ਼ਨ ਡਿਸਕਸ਼ਨ ਕਰ ਰਹੇ ਹਾਂ, ਅਸੀਂ ਤੇ ਇਹਨੂੰ ਇੰਜੋਏ ਕਰ ਰਹੇ ਹਾਂ, ਇਸ ਪੋਇਟਰੀ ਨੂੰ, ਇਹਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਕੀ ਖਿਆਲ? ਹਾਂ ਨਹੀਂ ਬਿਲਕੁਲ ਸਹੀ ਹੈ। ਚਲੋ ਪੜੋ ਜੀ 133 ਜੇ ਕੋਈ ਹੈ ਕੋਈ ਗੱਲਬਾਤ। ਅੱਛਾ, ਪੜੋ ਸੀ। ਹਾਂ ਅੱਗੇ ਅਮਰਜੀਤ। ਪੜ੍ਹੀਏ ਫਿਰ। ਹਾਂਜੀ ਹਾਂ। ਜੋਈ ਦਾ ਉਤਾਰਾ, ਮਿਰਜ਼ਾ ਥੱਕਾ ਰਾਤ ਦਾ, ਜੂਹੇ ਲੱਥਾ ਆ, ਸਾਰਾ ਪਾਸਾ ਜਿੱਤ ਕੇ ਆਖਿਰ ਹਾਰਿਆ ਦਾ, ਕੰਧੀ ਉੱਤੇ ਆਏ ਕੇ ਡੁੱਬ ਜਹਾਜ਼ ਗਿਆ, ਪੱਕੀ ਹੋਈ ਦਾਖ ਨੂੰ ਗੈਬੋਂ ਗੜਾ ਪਿਆ। ਹਾਂ ਜੋਈ ਹੈ ਜਾਂ ਜੋਈਏ, ਜਿਹੜਾ ਮਤਲਬ ਹੈ ਰੇਂਜ ਹੈਗੀ ਹੈ, ਜਿਹੜਾ ਤੁਹਾਡਾ ਆਪਣਾ ਅਸਲ ਹੈ ਉਹਦਾ ਦਾਇਰਾ ਹੈ। ਜੋਈ ਤੋਂ ਹੀ ਜੋ ਬਣਿਆ, ਜੋ ਜਿਹੜਾ ਹੈ ਉਹ ਇਲਾਕਾ ਹੈ ਤੁਹਾਡਾ ਆਪਣਾ। ਆਮ ਤੌਰ ਤੇ ਅਸੀਂ ਸ਼ੇਰ ਦੀ ਜੂ ਜਿਹੜੀ ਹੈ ਨਾ ਉਹਨੂੰ ਕਹਿੰਦੇ ਆ ਸ਼ੇਰ ਦੀ ਜੂ, ਜਾਂ ਉਹਦੇ ਵਿੱਚ ਨਾ ਤੁਸੀਂ ਜਾਓ। ਲੇਕਿਨ ਜੋ ਜਿਹੜਾ ਇੱਕ ਰੇਂਜ ਹੈ, ਇੱਕ ਇਲਾਕਾ ਹੈ, ਉੱਥੇ ਆ ਕੇ ਮਿਰਜ਼ਾ ਜਿਹੜਾ ਹੈ ਉਹ ਲੱਥਿਆ, ਸਾਰਾ ਪਾਸਾ ਜਿੱਤ ਕੇ ਆਖਰ ਹਾਰਿਆ ਦਾ। ਪਾਸਾ ਜਿਹੜਾ ਉਹ ਡਾਈਸ ਹੈ, ਉਹ ਜਿਹੜੀ ਗੀਟੀ ਹੈ, ਜਿਹੜੀ ਗੀਟੀ ਸੁੱਟੀ ਦੀ ਹੈ, ਤੁਹਾਡਾ ਕੀ ਆਣਾ ਹੈ, ਕਿ ਕਿੰਨੇ ਤੁਹਾਡੇ ਜਿੱਤ ਆਣੀ ਕਿ ਹਾਰ ਆਣੀ, ਉਹ ਡਾਈਸ ਹੈ, ਪਾਸਾ। ਸਾਰਾ ਪਾਸਾ ਜਿੱਤ ਕੇ ਆਖਰ ਹਾਰਿਆ ਦਾ, ਜਿਹੜਾ ਦਾ ਸੀ ਉਹਦਾ, ਜਿਹੜਾ ਉਹਨੇ ਡਾਈਸ ਸੁੱਟੀ ਹੈ, ਉਹਦਾ ਜਿਹੜਾ ਦਾ ਜਿੱਤਣਾ ਸੀ ਉਹਨੇ, ਉੱਥੇ ਆਖਰੀ ਦਾ ਤੇ ਉਹ ਹਾਰ ਗਿਆ। ਡਾਈਸ ਖੇਡਦਾ ਖੇਡਦਾ ਸਾਰੀਆਂ ਜਿੱਤ ਕੇ ਆਖਰੀ ਦਾ ਤੇ ਜਿਹੜਾ ਹੈ ਉਹ ਹਾਰ। ਦਾ ਜਿਹੜੀ ਹੈ ਉਹ ਚਾਲ ਵੀ ਹੈ, ਤੂੰ ਬੜੇ ਦਾ ਕਿਹੜਾ ਦਾ ਵਰਤਿਆ ਬਈ, ਕਿਹੜੀ ਚਾਲ ਵਰਤੀ ਹੈ। ਇਹ ਆਮ ਅਸੀਂ ਬੋਲਨੇ ਆ, ਸਈਦ ਸਾਹਿਬ ਨੇ ਵੀ, ਗੋਹਰ ਸਾਹਿਬ ਨੇ ਵੀ ਸੁਣਿਆ, ਸਾਡੇ ਪਿੰਡਾਂ 'ਚ ਬੋਲਿਆ ਜਾਂਦਾ, ਯਾਰ ਤੂੰ ਤੇ ਆਪਣਾ ਦਾ ਹਾਰ ਗਿਆ, ਤੂੰ ਤੇ ਤੇਰਾ ਤੇ ਦਾ ਲੱਗਾ ਹੀ ਨਹੀਂ। ਇਸ ਤਰ੍ਹਾਂ ਦੇ ਜਿਹੜੇ ਨੇ, ਤੇ ਉਹ ਸਾਰੇ ਪਾਸੇ ਜਿੱਤ ਕੇ, ਜਿੰਨੀਆਂ ਵੀ ਉਹਨੇ ਡਾਈਸ ਸੁੱਟੀਆਂ ਨੇ, ਗੀਟੀ ਸੁੱਟੀ ਹੈ ਉਹਨੇ, ਉਹ ਸਾਰੀਆਂ ਹੀ ਜਿੱਤ ਗਿਆ। ਲੇਕਿਨ ਆਖਰੀ ਜਿਹੜੀ ਗੀਟੀ ਨਿਕਲੀ ਹੈ ਉੱਥੇ ਉਹ ਹਾਰ ਗਿਆ, ਜਿੱਥੇ ਉਹਦਾ ਆਰ ਪਾਰ ਹੋਣਾ ਸੀ। ਮੇਰੇ ਖਿਆਲ ਹੈ ਕੰਧੀ ਬੈਟ ਹਾਰ ਗਿਆ, ਜਿੱਦਾਂ ਬੈਟ ਕਿਸੇ ਦੀ ਦਾ ਲਾਇਆ, ਤੁਸੀਂ ਬੈਟ ਲਾਈ ਆ, ਹਾਂ ਖੇਡਦੀ ਉਹ ਗੀਟੀਆਂ ਦੀ ਗੇਮ ਦਾ, ਜਿੰਨੇ ਵੀ ਬੈਟ ਲਾਈ ਸੀ ਉਹਨੇ ਉਹ ਹਾਰ ਗਿਆ। ਹਾਂ ਆਖਰੀ ਜਿਹੜਾ ਦਾ ਸੀ ਨਾ ਉਹ ਹਾਰਿਆ। ਕੁਛ ਜਿੱਤਿਆ ਵੀ ਹੈ, ਸਾਰਾ ਪਾਸਾ ਜਿੱਤ ਕੇ, ਕੁਝ ਪਾਸਿਓਂ ਜਿੱਤ ਗਿਆ ਉਹ, ਲੇਕਿਨ ਆਖਰੀ ਦਾ ਹਾਰ ਗਿਆ, ਜਿੱਥੇ ਫੈਸਲਾ ਹੋਣਾ ਸੀ ਕਿ ਉਹ ਹਾਰਿਆ ਕਿ ਜਿੱਤਿਆ, ਜਿੱਥੇ ਸਾਰੀ ਗੇਮ ਦਾ ਫੈਸਲਾ ਹੋਣਾ, ਫਾਈਨਲ। ਹਾਂ ਫਾਈਨਲ। ਕੰਧੀ ਉੱਤੇ ਆ ਕੇ ਡੁੱਬ ਜਹਾਜ਼ ਗਿਆ, ਇਹ ਸਿੱਧੀ ਲਾਈਨ ਹੈ, ਕੰਢੇ ਉੱਤੇ ਆ ਕੇ ਜਹਾਜ਼ ਡੁੱਬ ਗਿਆ, ਪੱਕੀ ਹੋਈ ਦਾਖ ਮੈਨੇ ਅੰਗੂਰ ਹੈ, ਉਹਨਾਂ ਨੂੰ ਗੈਬ ਤੋਂ ਮੁਰਾਦ ਰੱਬ ਵੀ ਹੈ, ਕੁਦਰਤ ਵੀ ਹੈ, ਉੱਤੋਂ ਗੈਬ ਤੋਂ ਅਜ਼ਗੈਬ ਤੋਂ ਜਿਹੜਾ ਗੜਾ ਪਿਆ, ਔਲੇ ਜਿਹੜੇ ਪਏ ਨੇ, ਉਹਦੀ ਪੱਕਾ ਹੋਇਆ ਅੰਗੂਰ ਸੀ। ਅੰਗੂਰ ਬੜਾ ਸਾਡੇ ਕਾਫੀ ਅੰਗੂਰ ਖੱਟੇ ਆ ਵੀ ਇਹਦੇ ਤੋਂ ਹੀ ਹੈ,
ਤੇ ਉਹਦੇ ਜਿਹੜਾ ਹੈ ਉਹਦੇ ਅੰਗੂਰ ਜਿਹੜੇ ਨੇ ਉਹਦੇ ਅੰਗੂਰਾਂ ਨੂੰ ਗੜਾ ਪਿਆ ਤੇ ਅੰਗੂਰ ਉਹਨੂੰ ਉਹ ਖਾ ਨਹੀਂ ਸਕਿਆ, ਉਹਦੇ ਮੂੰਹ ਤੱਕ ਪਹੁੰਚ ਨਹੀਂ ਸਕੇ ਅੰਗੂਰ। ਅੰਗੂਰ ਮਿੱਠਾ ਫਲ ਹੈ ਤੇ ਇਹਦੇ ਪਿੱਛੇ ਵੀ ਕੋਈ ਰਮਜ਼ ਹੋਏਗੀ ਅੰਗੂਰ ਦੀ ਵੀ, ਜੇ ਕਿਸੇ ਦੇ ਜ਼ਿਹਨ ਚ ਹੈ ਕਿ ਅੰਗੂਰ ਦੀ ਰਮਜ਼ ਕਿਉਂ ਆਈ ਹੈ, ਅੰਗੂਰ ਕੀ ਹੈ। ਮੇਰੇ ਖਿਆਲ 'ਚ ਇਹ ਰਮਜ਼ ਸ਼ਾਇਦ ਉਹਨੇ ਇਸ ਵਾਸਤੇ ਪਾਈ ਹੈ ਕਿ ਉਹਨੇ ਜਿਵੇਂ ਹੁਣ ਸੌ ਜਾਣਾ ਨਾ ਦਰਖਤ ਦੇ ਥੱਲੇ, ਤੇ ਜਿਵੇਂ ਬੰਦਾ ਸ਼ਰਾਬ ਪੀ ਕੇ, ਸ਼ਰਾਬ ਬਣਦੀ ਹੈ ਅੰਗੂਰ ਤੋਂ, ਤੇ ਸ਼ਰਾਬ ਪੀ ਕੇ ਮਸਤ ਹੋ ਜਾਂਦਾ ਹੈ ਤੇ ਸੌ ਜਾਂਦਾ ਜਾਂ ਸੁਸਤ ਹੋ ਜਾਂਦਾ ਜਾਂ ਗਲੂਦਗੀ ਆ ਜਾਂਦੀ ਹੈ। I think it might be referring to his sleeping in the next lines ਕਿ ਉਹਨੂੰ ਸੌ ਜਾਏਗਾ, ਜਿਵੇਂ ਬੰਦਾ ਸ਼ਰਾਬ ਪੀ ਕੇ ਮਸਤ ਹੋ ਜਾਂਦਾ ਵੇ, ਪਾਵਰਲੈਸ ਹੋ ਜਾਂਦਾ ਹੈ, ਤੇ ਗੈਬੋਂ ਗੜਾ ਪਿਆ ਕਿ ਉਹਨੂੰ ਜਿਹੜੀ ਨੀਂਦ ਆਈ ਬਕੌਲ ਡਾਕਟਰ ਸਾਹਿਬ ਦੇ ਕਿ ਇਹ ਜਿਹੜੀ ਨੀਂਦ ਆਈ ਹੈ this was after effect of his sexual activity with ਸਾਹਿਬਾ, ਤੇ ਉਹ ਸ਼ਾਇਦ ਉਧਰ ਰੈਫਰੈਂਸ ਹੈ। Maybe it's a remote reference or I may be wrong. ਜ਼ੁਬੈਰ ਸਾਹਿਬ ਦਾਖ ਮੇਰਾ ਕੋਈ ਹੋਰ ਖਿਆਲ ਹੈ ਚੀਜ਼? ਜਿਹੜਾ ਅੰਗੂਰ ਹੈ, ਕਿਉਂਕਿ ਪਰਸ਼ੀਆ ਵਗੈਰਾ ਦੇ ਵਿੱਚੋਂ ਇਹ ਸਾਰੀ ਕਲਚਰ ਆਇਆ ਇਧਰਲੇ ਪਾਸੇ, ਪੰਜਾਬ ਦੇ ਵਿੱਚ ਤਾਂ ਜਾਂ ਇੰਡੀਆ ਦੇ ਵਿੱਚ ਉਸ ਟਾਈਮ ਤੇ ਅੰਗੂਰਾਂ ਦੀ ਮੇਰਾ ਖਿਆਲ ਜਿੱਥੋਂ ਤੇ ਮੈਨੂੰ ਪਤਾ ਖੇਤੀ ਵਗੈਰਾ ਨਹੀਂ ਸੀ, ਪਰ ਪਰਸ਼ੀਆ ਦੇ ਨਾ ਇਹਨਾਂ ਦੇ ਵਿੱਚ ਤਾਂ ਅੰਗੂਰ ਬਹੁਤ ਵੱਡੀ, ਔਰ ਉੱਥੋਂ ਹੀ ਸਾਰੇ ਮੇਰੇ ਖਿਆਲ ਖਾਣ ਆਏ ਨੇ ਜਿਹੜੇ ਆ ਖੱਟੇ ਅੰਗੂਰ, ਤੇ ਅੰਗੂਰਾਂ ਨੂੰ ਫੌਕਸ ਤੇ ਜਿਹੜੇ ਅੰਗੂਰ ਜਿਹੜੇ ਹੈਗੇ ਨੇ ਖੱਟੇ ਨੇ। ਜ਼ੁਬੈਰ ਸਾਹਿਬ ਕੋਈ ਐਸਾ ਹੋਰ ਫਲ ਤੇ ਨਹੀਂ ਹੁੰਦਾ ਇੱਥੇ ਪੰਜਾਬ 'ਚ ਜਿਹਨੂੰ ਦਾਖ ਕਹਿੰਦੇ ਨੇ? ਨਹੀਂ ਦਾਗ ਨਹੀਂ ਹੈ, ਦਾਖ ਹੈ, ਦਾਖ ਹੈ, ਉਹਨੂੰ ਗੜਾ ਪਿਆ ਹੈ ਦਾਖਾਂ ਜਿਹੜੀਆਂ ਨੇ ਖਰਬੂਜ਼ੇ ਨੂੰ ਨਾਸ਼ਪਾਤੀਆਂ ਨੂੰ, ਤੇ ਦਾਖਾਂ ਨਾਸ਼ਪਾਤੀਆਂ ਨੂੰ ਵੀ ਕਹਿੰਦੇ ਨੇ। ਮੇਰਾ ਖਿਆਲ ਹੈ ਖਰਬੂਜ਼ਾ ਸ਼ਾਇਦ ਨਾਸ਼ਪਾਤੀ ਜਾਂ ਖਰਬੂਜ਼ਾ ਕੁਝ ਦਾਖਾ ਹੋਰ ਸੀ। ਸੌਗੀਆਂ ਨੂੰ ਕਹਿੰਦੇ ਆ। ਨਹੀਂ ਖਰਬੂਜ਼ਿਆਂ ਨੂੰ ਨਹੀਂ ਕਹਿੰਦੇ, ਖਰਬੂਜ਼ਿਆਂ ਨੂੰ ਨਹੀਂ ਕਹਿੰਦੇ। ਨਾਸ਼ਪਾਤੀ ਨੂੰ ਖਾਖਾ ਕਹਿੰਦੇ ਸਨ। ਖਾਖਾਂ ਨਾਖ ਖਾਕ, ਹਾਂ। ਹਾਂ ਜੀ। ਲੇਕਿਨ ਦਾਖ ਕੋਈ ਲਫ਼ਜ਼ ਹੈ ਦੇ ਵੈਸੇ ਪੰਜਾਬ ਕਿਸੇ ਹੋਰ ਚੀਜ਼ ਨੂੰ ਵੀ ਕਹਿੰਦੇ ਨੇ। ਦਾਖ ਸੌਗੀ ਨੂੰ ਕਹਿੰਦੇ ਆ, ਸੌਗੀ ਨੂੰ। ਦਰਾਖ, ਹਾਂਜੀ, ਜਿਹੜੇ ਮੁਨੱਕਾ ਜਿਸ ਨੂੰ ਜਿਹੜਾ ਵੱਡਾ ਅੰਗੂਰ ਹੁੰਦਾ ਹੈ, ਦਰਾਖ। ਮੁਨੱਕਾ ਅੰਗੂਰ ਤੋਂ ਹੀ ਬਣਦਾ ਹੈ, ਜਦੋਂ ਸੁੱਕ ਜਾਂਦਾ ਅੰਗੂਰ ਉਹ ਮੁਨੱਕਾ ਹੋ ਜਾਂਦਾ। ਬਿਲਕੁਲ ਸਹੀ, ਬਿਲਕੁਲ ਸਹੀ। ਸੁਲਤਾਨ ਜਿਹੜੇ ਹੁੰਦੇ ਆ, ਹਾਂ ਬਸ ਉਹ ਹੋ ਗਏ ਦਾਖਾ ਉਹਨੂੰ ਕਹਿੰਦੇ ਸੌਗੀ ਨੂੰ। ਹਾਂ ਸੌਗੀ ਵੀ ਕਹਿੰਦੇ ਨੇ। ਉਹ ਮਿੱਠੇ ਚੌਲਾਂ ਹੀ ਪੈਂਦੀ ਸੌਗੀ। ਹਾਂ ਬਸ ਬਿਲਕੁਲ ਬਿਲਕੁਲ ਬਿਲਕੁਲ। ਜ਼ਰਦੇ ਦੇ ਵਿੱਚ ਖਾਸ ਤੌਰ ਤੇ ਜ਼ਰਦੇ ਵਿੱਚ ਬਾਦੀ ਅੰਗੂਰ ਦੀ ਮੇਵਾ, ਸੌਗੀ, ਹਾਂਜੀ, ਇਹ ਸਾਰੀਆਂ ਚੀਜ਼ਾਂ ਪੈਂਦੀਆਂ। ਜੇ ਮੇਰੇ ਖਿਆਲ ਉਹਨੂੰ ਜੇ ਪੰਜਾਬੀ ਚ ਕਹਿਣਾ ਹੋਵੇ ਤੇ ਉਹਨੂੰ ਕਹਿ ਦਿਓ ਰੇਜ਼ਨ। ਇੰਗਲਿਸ਼ ਰੇਜ਼ਨ ਥੋੜੀ ਡਿਫਰੈਂਟ ਹੁੰਦੀ ਹੈ, ਸੌਗੀ ਥੋੜੀ ਡਿਫਰੈਂਟ ਹੁੰਦੀ ਹੈ। ਅੱਛਾ, ਰੇਜ਼ਨ ਅੰਗੂਰ ਨਹੀਂ ਹੁੰਦਾ, ਰੇਜ਼ਨ ਹੋਰ ਹੁੰਦੀ ਹੈ, ਰੇਜ਼ਨ ਸੌਗੀ ਨਹੀਂ ਹੁੰਦੀ ਸੌਗੀ ਅਰਗੀ ਹੁੰਦੀ ਹੈ, ਥੋੜੀ ਜਿਹੀ ਡਰਾਈ ਟੋਪ ਹੁੰਦੀ ਹੈ। ਡਰਾਈ ਹੁੰਦੀ ਡਰਾਈ ਹੈ। ਬੇਸਿਕਲੀ ਇਸ ਬੰਦੇ ਚ ਦਿਖਾ ਰਿਹਾ ਕਿ ਅਗਰ ਕੁਦਰਤ ਨੇ ਤੁਹਾਡੀ ਹਾਰ ਲਿਖੀ ਹੈ ਤੇ ਤੁਸੀਂ ਸਾਰਾ ਕੁਝ ਜਿੱਤ ਕੇ ਅਖੀਰ ਤੇ ਤੁਹਾਡਾ ਪਾਸਾ ਉੱਠ ਸਕਦਾ ਵੇ। That's how helpless you are against ਕੁਦਰਤ and fate। ਕਿ ਕੰਢੇ ਤੇ ਜਹਾਜ਼ ਆ ਕੇ ਡੁੱਬ ਗਿਆ, ਜਦੋਂ ਫਸਲ ਪੱਕ ਤਿਆਰ ਹੋਈ ਹੈ ਤੇ ਇੱਕਦਮ ਗੜੇ ਪੈ ਗਏ ਤੇ ਆਖਰੀ ਪਾਸਾ ਰਹਿ ਗਿਆ ਸੀ, ਪਿਛਲੇ ਸਾਰੇ ਪਾਸੇ ਜਿੱਤੇ ਸਨ, ਉੱਥੇ ਆ ਕੇ ਹਾਰ ਗਏ। ਇੱਕ ਮੈਂ ਛੋਟੀ ਜਿਹੀ ਗੱਲ ਮਿਸ ਕਰ ਗਿਆ, ਜਿੱਥੇ ਉਹ ਆ ਕੇ ਲੱਥਾ ਹੈ ਨਾ, ਜਿਹੜੀ ਜੂ ਦੇ ਵਿੱਚ ਉਹ ਆ ਕੇ ਲੱਥਾ ਹੈ, ਉਹ ਸਾਹਿਬਾਂ ਦੀ ਜੂ ਚੋਂ ਨਿਕਲ ਆਇਆ। ਜਿੱਥੇ ਆ ਕੇ ਉਹ ਆਪਣੇ ਹਿਸਾਬ ਨਾਲ ਲੱਥਾ, ਇਹ ਖਰਲਾਂ ਦੀ ਜੂ ਹੈ। ਆਪਣੇ ਵੱਲੋਂ ਉਹਨੇ ਜਿਹੜਾ ਸੀ ਨਾ ਡੇਂਜਰਸ ਜ਼ੋਨ, ਉਹ ਉਹਨੇ ਲੰਘ ਲਿਆ, ਲੇਕਿਨ ਉਹ ਇੱਥੇ ਵੀ ਆ ਕੇ ਉਹਨੂੰ ਮਾਰ ਦੇਣਗੇ। ਉਹ ਖਰਲਾਂ ਦੀ ਜੂ ਚ ਆ ਕੇ ਉਹਨੂੰ ਮਾਰ ਦੇਣਗੇ, ਕਿਉਂਕਿ ਖਰਲਾਂ ਤੇ ਨਹੀਂ ਨਾ ਪਤਾ ਕਿ ਸਾਡਾ ਬੰਦਾ ਇੱਥੇ ਆਇਆ ਹੈ, ਉਹ ਤੇ ਇਕੱਲਾ ਹੀ ਹੈ। ਬਿਲਕੁਲ ਸਹੀ। ਇਹ ਜਿਹੜੀ ਜੂ ਹੈ ਨਾ, ਇਹ ਖਰਲਾਂ ਦੀ ਵੀ ਹੈ ਜੂ। ਮੈਂ ਗੱਲ ਕਰਾਂ ਸਰ?
ये जूह का उतारा इस तरह कि वो जूह जनता होंदी है, जनता के भी अपनी आवाम, अपने लोग, अपना टब्बर, अपनी फैमिली, ते जूह होंदी है अपना इलाका। ते हाँ अपनी जूह विच कहंदे ना जो भी शेर, कोई भी चूहा भी शेर हुंदा है। ਤੇ ਉਹ हाँ ਜੂਹ ਦਾ ਉਤਾਰਾ ਤੋਂ ਮੁਰਾਦ ਹੈ ਕਿ ਜਦੋਂ ਆਪਣੀ ਉਹ ਜੂਹ ਚ ਆਉਂਦਾ ਹੈ ਤੇ ਉਹ ਨਾਲ ਮੁਕੱਦਰ ਦੀ ਗੱਲ ਕਰਦਾ ਹੈ, ਨਾਲ ਉਹ ਜਿਹੜੀ ਉਹ ਜਿਹੜਾ ਪਿਛਲਾ ਬੰਦ ਸੀ ਕਿ ਮੀਟੇ ਕੌਣ ਤਕਦੀਰ कलाम ਦਾ, ਕੌਣ ਕਲਾਮ ਨੂੰ ਲਿਖੇ ਆਪ ਕਦੀਰ। ਤੇ ਜਿਹੜਾ ਉਹਨੇ ਲਿਖਿਆ, ਅੱਛਾ ਹੁਣ ਹੁੰਦਾ ਇਹ ਹੈ ਕਿ ਜਦੋਂ ਬੰਦਾ ਦੁਨੀਆ ਜਹਾਨ ਤੋਂ ਫਿਰਦਾ ਫਰਾਂਦਾ ਆਪਣੀ ਜੂਹ ਚ ਆ ਜਾਂਦਾ ਨਾ, ਤੇ ਉਹ ਪ੍ਰੋਟੈਕਟਿਡ ਹੋ ਜਾਂਦਾ, ਉਹ ਬਚ ਜਾਂਦਾ ਹੈ। ਲੇਕਿਨ ਇਹਦੇ ਚ ਉਹ ਰਿਵਰਸ ਦੱਸ ਰਿਹਾ ਕਿ ਜੇ ਮੁਕੱਦਰ ਆ ਰਹੇ ਹੋ ਤੇ ਬੰਦੇ ਨਾਲ ਕੀ ਹੁੰਦਾ ਹੈ। ਮਿਰਜ਼ਾ ਥੱਕਾ ਰਾਤ ਦਾ ਜੂਹੇ ਲੱਥਾ, ਕਿ ਜੂਹ ਵੈਸੇ ਉਹ ਆਪਣਾ ਇਲਾਕਾ ਸਰਕਲ ਵੀ ਹੁੰਦਾ, ਜ਼ਮੀਨ ਵੀ ਹੁੰਦੀ ਹੈ, ਤੇ ਜਿਹੜਾ ਬੂਹਾ ਹੁੰਦਾ ਉਹ ਉਹਨੂੰ ਵੀ ਜੂਹ ਕਹਿੰਦੇ, ਜਿਹੜਾ ਘਰ ਦਾ ਬੂਹਾ ਹੁੰਦਾ ਹੈ। ਤੇ ਜੇ ਮੁਕੱਦਰ ਆ ਰਹੇ ਹੋਣ ਤੇ ਬੰਦਾ ਉਹ ਘਰ ਦੇ ਬੂਹੇ ਅੱਗੇ ਆ ਕੇ, ਅੱਗੇ ਮੰਜੀ ਤੇ ਵੀ ਜਾ ਕੇ, ਘਰ ਦੇ ਵਿਹੜੇ 'ਚ ਵੀ ਜਾ ਕੇ ਸੌਂ ਸਕਦਾ, ਲੇਕਿਨ ਉਹ ਜੂਹ ਤੇ ਬਹਿ ਕੇ ਸੌਂ ਜਾਂਦਾ ਹੈ। ਜੂਹੇ ਲੱਥਾ, ਜਦੋਂ ਉੱਥੇ ਆ ਕੇ ਲੱਥਾ, ਸਾਰਾ ਪਾਸਾ ਜਿੱਤ ਕੇ ਆਖਰ ਹਾਰਿਆ ਦਾ, ਕਿ ਉਹਨੇ ਆਪਣੀ ਪਾਸਾ ਤੇ ਉਹਨੂੰ ਡਾਇਸ ਜਿਹੜੀ ਸੀ ਉਹਦੇ ਤੇ ਜਿੱਤ ਗਿਆ। ਲੇਕਿਨ ਹਾਰਿਆ ਦਾ ਮਤਲਬ ਖੇਡ ਨਹੀਂ ਹੁੰਦਾ, ਦਾ ਮਤਲਬ ਟੈਕਨੀਕ ਹੁੰਦਾ ਹੈ, ਕਿਸਮਤ ਦਾ ਹੇਰ ਫੇਰ ਹੁੰਦਾ ਹੈ, ਜਾਂ ਉਹ ਇੱਕ ਨਾਰਮਲ ਖੇਡ ਦਾ ਹਿੱਸਾ ਨਹੀਂ ਹੁੰਦਾ। ਦਾ ਇੱਕ ਫਰਾਡ ਤੇ ਨਹੀਂ ਕਹਿਣਾ ਚਾਹੀਦਾ ਉਹਨੂੰ, ਲੇਕਿਨ ਉਹ ਕਿਸਮਤ ਦੀ ਇੱਕ ਜ਼ਿਆਦਤੀ ਹੁੰਦੀ ਹੈ ਬੰਦੇ ਨਾਲ ਨਾ, ਜਾਂ ਕਿਸਮਤ ਦਾ ਇੱਕ ਕੋਈ ਐਸੀ ਮੁਕੱਦਰਾਂ ਦੀ ਹਾਰ ਹੁੰਦੀ ਹੈ ਕਿ ਉਹ ਖੇਡ ਦਾ ਜਿੱਤ ਜਿਹੜੀ ਕੇ ਵੀ। ਚਾਲ ਹੈ, ਚਾਲ ਹੈ, ਜੀ 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 ਚਾਲ ਜੀ ਜਿਹੜੀ ਚੱਲਦੇ ਆ ਨਾ ਜੀ, ਉਹ ਦਾ ਲਾਣਾ ਹੀ ਹੁੰਦਾ। ਜੀ ਜੀ ਕਿ ਉਹ ਖੇਡ ਜਿੱਤ ਕੇ ਵੀ ਹਾਰ ਗਿਆ, ਤੇ ਕੰਧੀ ਉੱਤੇ ਆ ਕੇ ਡੁੱਬ ਜਹਾਜ਼ ਗਿਆ, ਕਿ ਉਹਦੀ ਜਹਾਜ਼ ਕੰਧ ਤੇ ਆ ਕੇ, ਉਹ ਕਿਨਾਰੇ ਤੇ ਆ ਕੇ ਫਿਰ ਵੀ ਡੁੱਬ ਗਿਆ। ਤੇ ਪੱਕੀ ਹੋਈ ਦਾਖ ਨੂੰ ਗੈਬੋਂ ਗੜਾ ਪਿਆ। ਪੰਜਾਬ 'ਚ ਜਦੋਂ ਫਸਲ ਪੱਕੀ ਹੁੰਦੀ ਹੈ ਨਾ, ਕਣਕ ਹੋਏ ਜਾਂ ਕੋਈ ਵੀ ਫਸਲ ਹੋਏ, ਤੇ ਜਦੋਂ ਉਹਦੇ ਤੇ ਗੜਾ ਪੈ ਜਾਂਦਾ ਨਾ, ਤੇ ਇਹਦਾ ਮਤਲਬ ਹੈ ਕਿ ਉਹ ਪੱਕੀ ਫਸਲ ਤੇ ਗੜਾ ਪੈਣਾ ਮਤਲਬ ਹੈ ਕਿ ਇਸ ਤੋਂ ਬਾਅਦ ਤੇ ਮੁਕੱਦਰਾਂ ਦਾ ਹੋਰ ਕੋਈ ਹਾਰ ਹੋ ਹੀ ਨਹੀਂ ਸਕਦੀ। ਤੇ ਮੇਰਾ ਖਿਆਲ ਉਹ ਪੰਜਾਬ ਦੇ ਮਾਹੌਲ ਦੀ ਉਹਨਾਂ ਨੇ ਸਹੀ ਅਕਾਸੀ ਕਰਕੇ, ਤੇ ਜੂਹ 'ਚ ਆਪਣੀ ਆਉਣ ਤੋਂ ਬਾਅਦ ਵੀ ਹਾਰ ਜਾਣਾ, ਇਹ ਬੜੀ ਗਹਿਰਾਈ ਦੀ ਗੱਲ ਕੀਤੀ ਆ। ਹਾਂਜੀ 134 ਮੈਂ ਪੜ੍ਹਨਾ। ਹਾਂਜੀ ਇੱਕ ਰਾਹੀ ਨੂੰ ਸਾਹਿਬਾ ਦਾ ਪੈਗਾਮ, ਚੱਕੀ ਚੁੱਕੀ ਆਵੰਦਾ ਰਾਹ ਪਧਾਨੋ ਕੋ, ਨਜ਼ਰ ਪਿਆ ਉਹ ਸਾਹਿਬਾਂ, ਸੱਦ ਲਿਆ ਉਸ ਸੋ, ਸੁਨੇਹਾ ਦਈ ਸ਼ਮੀਰ ਨੂੰ, ਭਾਈ ਸੁਨ ਮੁਖ ਹੋ, ਮੁਝ ਨਾ ਪਾੜਨ ਪਾੜਿਆ, ਹੋਵਨ ਅਨਹੋਵਨ ਨਾ ਹੋ। ਇਹ ਹੁਣ ਬੜਾ ਇੰਟਰਸਟਿੰਗ ਹੈ ਹਾਂ ਕਿ ਸ਼ਾਇਦ ਮਿਰਜ਼ਾ ਲੱਗਦਾ ਸੌਂ ਗਿਆ, ਇਹ ਸਾਹਿਬਾਂ ਜਿਹੜੀ ਹੈ ਉਹ ਜਾਗ ਰਹੀ ਹੈ, ਉੱਥੋਂ ਇੱਕ ਬੰਦਾ ਲੰਘ ਰਿਹਾ, ਉਹਦੇ ਨਾਲ ਹੁਣ ਸਾਹਿਬਾਂ ਦਾ ਇੱਕ ਡਾਇਲਾਗ ਹੈ ਜਿਹੜਾ ਬਹੁਤ ਮਜ਼ੇਦਾਰ। ਇਹ ਹੁਣ ਸਹੀ ਸਾਹਿਬ ਤੁਸੀਂ ਵਾਰ-ਵਾਰ ਕਹਿੰਦੇ ਹੋ ਨਾ ਐਪਿਕ ਹੈਗੀ ਹੈ, ਤੇ ਇੰਨੀ ਜ਼ਿਆਦਾ ਟੈਨਸ਼ਨ ਹੋ ਗਈ ਹੈ ਕਿ ਮੇਰਾ ਹਾਲ ਥੋੜਾ ਜਿਹਾ ਨਾ ਰਿਲੀਫ ਦੇਣਾ ਚਾਹ ਰਿਹਾ ਕਿੱਸਾਕਾਰ, ਥੋੜਾ ਜਿਹਾ ਸਾਹ ਦਵਾ ਦਿਆਂ ਪੜ੍ਹਨ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ। ਤੇ ਇਹ ਐਪੀਸੋਡ ਪਾਇਆ ਹੁਣ ਇੱਕਦਮ ਟੈਨਸ਼ਨ ਜਿਹੀ ਘੱਟ ਕਰਕੇ, ਚੱਕੀ ਚੱਕੀ ਆਉਂਦਾ, ਜਿਹੜਾ ਕੋਈ ਚੱਕੀ ਚੁੱਕੀ ਹੋਈ ਹੈ ਕਿਸੇ ਨੇ, ਉਹ ਆਉਂਦਾ ਪਿਆ। ਪਦਾਨੋ ਹੁੰਦਾ ਕਿ ਪੰਧ ਕਰਨ ਵਾਲਾ, ਸਫ਼ਰ ਕਰਨ ਵਾਲਾ ਮੁਸਾਫਰ, ਕੋਈ ਮਾਨੇ ਕੋਈ ਚੱਕੀ ਚੁੱਕੀ ਆ ਰਿਹਾ, ਕੋਈ ਮੁਸਾਫਰ ਹੈ ਪੰਧ ਕਰਨ ਵਾਲਾ। ਨਜ਼ਰ ਪਿਆ ਉਹ ਸਾਹਿਬਾਂ, ਸੱਦ ਲਿਆ ਉਹ ਸੋਏ। ਸੋਏ ਜਿਹੜੇ ਅੱਧੀ ਹਮਜ਼ਾ ਜਿਹੜੀ ਅੱਧੀ ਆਵਾਜ਼ ਹੁੰਦੀ ਹੈ, ਇਸ ਤਰ੍ਹਾਂ ਬਾਬਾ ਫਰੀਦ ਚ ਬਹੁਤ ਜ਼ਿਆਦਾ ਆਉਂਦੇ ਨੇ ਇਸ ਤਰ੍ਹਾਂ ਦੇ ਲਫ਼ਜ਼, ਹਲਕਾ ਜਿਹਾ ਸੋ ਹਲਕੇ ਜੀ ਕਰਕੇ ਆਵਾਜ਼, ਸੋਏ। ਸੋ ਉਹਨੂੰ ਬੁਲਾ ਲਿਆ ਆਪਣੇ ਕੋਲ, ਸਾਹਿਬਾਂ ਨੇ ਆਪਣੇ ਕੋਲ ਸੱਦ ਲਿਆ। ਸੁਨੇਹਾ ਦਈ ਸ਼ਮਸ਼ੀਰ ਨੂੰ, ਭਾਈ ਸੁਨ ਮੁਖ ਹੋਏ। ਰੂਬਰੂ ਜਦੋਂ ਹੋਏਗਾ, ਮੁਖ ਆਮਣੇ ਸਾਹਮਣੇ, ਫੇਸ ਟੂ ਫੇਸ ਜਦੋਂ ਹੋਏਗਾ ਮੇਰੇ ਭਰਾ ਸ਼ਮਸ਼ੀਰ ਦੇ, ਉਹਨੂੰ ਇਹ ਸੁਨੇਹਾ ਦਈ, ਪੈਗਾਮ ਦਈ, ਕੁਝ ਨਾ ਪਾੜਨ ਪਾੜਿਆ, ਮੈਂ ਕੋਈ ਜਿਹੜਾ ਹੈ ਪਾੜਨ ਉਹ ਨਹੀਂ ਪਾੜ, ਕੋਈ ਅਨਹੋਵਣ ਨਾ ਹੋ,
ਕੋਈ ਅਨਹੋਇਆ ਕੰਮ ਮੈਂ ਨਹੀਂ ਕੀਤਾ। ਇੱਕ ਇਹ ਮਤਲਬ ਹੈ। ਦੂਸਰਾ ਹੈਗਾ ਕਿ ਮੇਰੇ ਨਾਲ ਅਨਹੋਵਣ ਨਾ ਹੋਏ, ਮੇਰੇ ਨਾਲ ਕੋਈ ਅਨਹੋਣੀ ਨਾ ਕਰ ਦੇਣਾ, ਮੈਨੂੰ ਮਾਰ ਨਾ ਦੇਣਾ। ਇਹਦੇ ਥੱਲੇ ਲੁਕਿਆ ਹੈ। ਕੁਝ ਨਾ ਪਾੜਨ ਪਾੜਿਆ। ਮੈਂ ਕੋਈ ਜਿਹੜਾ ਕੋਈ ਵੱਡਾ ਜਿਹੜਾ ਹੈ ਕੰਮ ਐਸਾ ਨਹੀਂ ਕੀਤਾ, ਕੋਈ ਪਾੜ ਨਹੀਂ ਕੀਤਾ। ਪਾੜ ਪਾਣਾ ਹੁੰਦਾ ਵੈਸੇ ਡਿਵਾਈਡ ਕਰਨਾ, ਤਕਸੀਮ ਕਰਨਾ, ਪਾੜ ਪਾ ਦੇਣਾ। ਮੈਂ ਕੋਈ ਅੱਡੀ ਵੱਡੀ ਕੋਈ ਗੱਲ ਨਹੀਂ ਕੀਤੀ। ਅਨਹੋਵਣ ਨਾ ਹੋਏ, ਮੇਰੇ ਨਾਲ ਕੋਈ ਅਨਹੋਣੀ ਨਾ ਕਰਨਾ। ਲੇਕਿਨ ਮਜ਼ੇਦਾਰ ਇਹਦੀ ਗੱਲ ਹੈ ਕਿ ਉਹ ਇੱਕ ਪਦਾਨੋ ਜਿਹੜਾ ਹੈ, ਜਿਹੜਾ ਬੰਦ ਕਰਨ ਵਾਲਾ, ਜਿਹਦੇ ਵਾਸਤੇ ਵਿੱਚ ਕੁਝ ਵੀ ਨਹੀਂ ਹੈ। ਔਰ ਇਹ ਸਾਹਿਬਾਂ ਦੀ ਸਾਰੀ ਕਹਾਣੀ ਦੇ ਨਾਲ, ਮਿਰਜ਼ੇ ਦੇ ਨਾਲ ਜਿਹੜੀ ਉਦਲ ਕੇ ਆਈ ਹੈ, ਉਹਦੇ ਨਾਲ ਉਹਦਾ ਕੁਝ ਲੈਣਾ ਦੇਣਾ ਨਹੀਂ ਹੈ। ਉਹਨੂੰ ਸ਼ਾਇਦ ਇਹ ਤਾਂ ਪਤਾ ਹੋਵੇ ਸਾਹਿਬਾਂ ਹੈਗੀ ਹੈ, ਉਹਨਾਂ ਦੇ ਇਲਾਕੇ ਦਾ ਹੈ, ਲੇਕਿਨ ਇਹ ਗੱਲ ਉਹਦੇ ਨਾਲ ਕਿਉਂ ਕਰ ਰਹੀ ਹੈ ਜੀ? ਤੁਸੀਂ ਹੁਣ ਖੋਲਣਾ ਇਹਨੂੰ, ਇਹਦਾ ਕੀ ਮਕਸਦ ਹੋ ਸਕਦਾ? ਇੱਕ ਰਾਹ ਜਾਂਦੇ ਰਾਹੀ ਨਾਲ ਇਹ ਗੱਲ ਕਰਨਾ। ਮੈਂ ਬੋਲਾਂ? ਹਾਂਜੀ ਹਾਂਜੀ, ਇੱਕ ਤੇ ਸ਼ਾਇਰ ਦੀ ਟੈਕਨੀਕ ਹੁੰਦੀ ਹੈ ਕਿ ਉਹ ਕੈਰੈਕਟਰ ਕ੍ਰੀਏਟ ਕਰਦਾ ਸਮ ਟਾਈਮਸ, ਉਹ ਜਿਹੜੀ ਕਨਫਿਊਜ਼ਨ ਤੇ ਜਿਹੜੀ ਜੰਗ ਚੱਲਦੀ ਪਈ ਹੈ ਕੈਰੈਕਟਰ ਦੇ ਦਿਮਾਗ 'ਚ, ਉਹਨੂੰ ਦਿਖਾਉਣ ਵਾਸਤੇ, ਉਹਦੇ ਵਾਸਤੇ ਪੰਧੀ ਇਸਤੇਮਾਲ ਕੀਤਾ ਉਹਨੇ। ਨੰਬਰ 1। ਨੰਬਰ 2, ਇਹ ਥੀਮ ਰਿਕਰਿੰਗ ਚੱਲਦਾ ਪਿਆ ਕਿ ਸਾਹਿਬਾ ਜਿਹੜੀ ਹੈ ਸ਼ਦੀਦ ਕਨਫਿਊਜ਼ ਹੈ, ਉਹ ਕਲੀਅਰ ਨਹੀਂ ਗਈ ਕਿ ਮੈਂ ਸਹੀ ਕਰ ਰਹੀ ਹਾਂ ਗਲਤ ਕਰ ਰਹੀ ਹਾਂ। ਉਹ ਅੱਗੇ ਵੀ ਜਾ ਰਹੀ ਹੈ ਤੇ ਪਿੱਛੇ ਵੀ ਹੈ। ਸ਼ੀ ਇਜ਼ ਡਿਵਾਈਡਡ, ਸ਼ੀ ਇਜ਼ ਟੋਰਨ ਅਪਾਰਟ। ਸੋ ਵੀ ਹੈਵ ਡਿਸਕਸਡ दैट इन प्रीवियस ਲੈਕਚਰਸ ਕਿ ਉਹ ਕਨਫਿਊਜ਼ ਨਹੀਂ ਗਈ, ਹਾਲਾਂਕਿ ਉਹ ਜੂਓਂ ਬਾਹਰ ਆ ਗਈ ਹੈ। ਔਰ ਇਹ ਜਿਹੜਾ ਹੈਗਾ ਨਾ, ਨਜ਼ਰ ਪਿਆ ਉਸ ਸਾਹਿਬਾ ਸੱਦ ਲਿਆ ਉਸ ਤੋਂ, ਇਹ ਤੁਸੀਂ ਠੀਕ ਕਿਹਾ ਕਿ ਉਹ ਆਸਤਾ ਜੀ ਆਵਾਜ਼ ਕਰਕੇ ਉਹਨੂੰ ਬੁਲਾ ਰਹੀ ਹੈ, ਕਿਧਰੇ ਮਿਰਜ਼ਾ ਸੁੱਤਾ ਪਿਆ ਉੱਠ ਨਾ ਪਵੇ। ਉਹਨੂੰ ਇਸ ਚੀਜ਼ ਦਾ ਵੀ ਖੌਫ ਹੈ ਕਿ ਜੇ ਮਿਰਜ਼ੇ ਨੂੰ ਪਤਾ ਲੱਗ ਗਿਆ ਕਿ ਮੈਂ ਪਿੱਛੇ ਪੈਗਾਮ ਭੇਜਣੀ ਪਈਆਂ ਤੇ ਹੋ ਸਕਦਾ ਹੀ ਇਜ਼ ਨਾਟ ਗੋਣਾ ਲਾਈਕ ਇਟ। ਸੋ ਔਰ ਉਹਨੂੰ ਆਖਰੀ ਲਾਈਨ ਦੇ ਵਿੱਚ ਉਹਨੂੰ ਪਤਾ ਵੇ, ਇਟਸ ਵੈਰੀ ਵੈਰੀ ਕਨਫਿਊਜ਼ਿੰਗ, ਕਿਉਂਕਿ ਕਨਫਿਊਜ਼ ਕਰੈਕਟਰ ਹੈ ਨਾ ਉਹ। ਉਹਨੂੰ ਪਤਾ ਕਿ ਮੇਰੇ ਭਰਾ ਨੂੰ ਪਤਾ ਲੱਗ ਗਿਆ ਤੇ ਉਹਨੇ ਮੈਨੂੰ ਛੱਡਣਾ ਨਹੀਂ, ਇਹਦੇ ਬਾਵਜੂਦ ਉਹ ਪੈਗਾਮ ਵੀ ਉਹਨੂੰ ਪਹੁੰਚਾ ਰਹੀ ਹੈ। ਸੋ ਦੈਟ ਇਜ਼ ਦ ਹਾਈਟ ਆਫ ਅ ਕਨਫਿਊਜ਼ਡ ਕਰੈਕਟਰ who is not clear in her mind ਕਿ ਉਹ ਕਰੇ ਜਾਂ ਨਾ ਕਰੇ। ਇਹ ਮੈਨੂੰ ਸਮਝ ਆਈ ਹੈ। ਅੱਛਾ, ਮੈਂ ਇਹਦੇ ਤੇ ਹਾਂਜੀ। ਗੱਲ ਇਸ ਤਰ੍ਹਾਂ ਕਰਾਂਗਾ ਕਿ ਇੱਕ ਰਾਹੀ ਨੂੰ ਸਾਹਿਬਾਂ ਦਾ ਪੈਗਾਮ, ਇਹ ਸਾਹਿਬਾਂ ਦੀ ਜਿਹੜੀ ਉਹ ਥਾਟ ਫਿਲਾਸਫੀ ਹੈ ਨਾ, ਜਿਹਦੇ ਵਿੱਚ ਉਹ ਦੋਨਾਂ ਨੂੰ ਆਪਣੇ ਭਰਾਵਾਂ ਨਾਲ ਵੀ ਮੁਹੱਬਤ ਕਰਦੀ ਹੈ ਤੇ ਇਹਦੇ ਨਾਲ ਵੀ, ਮਿਰਜ਼ੇ ਨਾਲ ਵੀ ਮੁਹੱਬਤ ਕਰਦੀ ਹੈ। ਉਹ ਚੱਕੀ ਚੁੱਕੀ ਆਉਂਦਾ ਰਾਹ ਪਦਾਨੂ ਕੋ, ਕਿ ਉਹ ਕਿਸੇ ਮੁਸਾਫਰ ਨੂੰ ਜਾਂਦੇ ਨੂੰ ਰਾਹ 'ਚੋਂ ਜਾ ਰਿਹਾ ਤੇ ਉਹਨੇ ਜਿਹੜਾ ਸਫ਼ਰ ਕਰਦਾ ਆ ਰਿਹਾ, ਜਿਹੜਾ ਪੱਥ ਨਿਬੇੜਦਾ ਆ ਰਿਹਾ, ਉਹਨੂੰ ਬੁਲਾ ਕੇ ਨਜ਼ਰ ਪਿਆ ਉਹ ਸਾਹਿਬਾਂ ਸੱਦ ਲਿਆ। ਸੋ ਉਹਨੂੰ ਉਹਨੇ ਕੋਲ ਬੁਲਾ ਲਿਆ ਤੇ ਕਹਿੰਦੀ ਹੈ ਕਿ ਸੁਨੇਹਾ ਦਈ ਸ਼ਮੀਰ ਨੂੰ, ਭਾਈ ਸੁਨਮੁਖ ਹੋ ਕੇ ਮੇਰੇ ਭਰਾ ਨੂੰ ਬਿਲਕੁਲ ਫੇਸ ਟੂ ਫੇਸ ਹੋ ਕੇ ਸੁਨੇਹਾ ਦਈ, ਤਾਂ ਕਿ ਉਹਨੂੰ ਮੇਰੀ ਗੱਲ ਸਹੀ ਤਰ੍ਹਾਂ ਸਮਝ ਆ ਜਾਏ। ਮੁਝ ਨਾ ਪਾੜਨ ਪਾੜਿਆ, ਮੈਂ ਰਿਸ਼ਤਿਆਂ ਨੂੰ ਤਕਸੀਮ ਨਹੀਂ ਕੀਤਾ, ਮੈਂ ਕੋਈ ਗਲਤ ਕੰਮ ਨਹੀਂ ਕੀਤਾ, ਮੈਂ ਭਰਾਵਾਂ ਦੀ ਮੁਹੱਬਤ ਖਤਮ ਨਹੀਂ ਕੀਤੀ, ਆਪਣੇ ਜਿਹੜੇ ਪਿਓ ਮਾਂ ਪਿਓ ਹੈ ਨਾ ਉਹਨਾਂ ਦੀ ਮੁਹੱਬਤ ਨੂੰ ਖਤਮ ਨਹੀਂ ਕੀਤਾ। ਤੇ ਤੁਸੀਂ ਖੁਦਾ ਦਾ ਵਾਸਤਾ ਅਨਹੋਵਲ ਨਾ ਹੋ, ਕਿ ਤੂੰ ਉਂਝ ਤਾਂ ਨਾ ਹੋ ਕਿ ਜੋ ਉਹ ਕੰਮ ਕਰਦਾ ਹੈ, ਜਿਹੜੇ ਨਾ ਹੋਣ ਵਾਲੇ ਕੰਮ ਨਾ ਕਰਨਾ ਤੁਸੀਂ ਮੇਰੇ ਨਾਲ, ਕਿਉਂਕਿ ਮੈਂ ਕੋਈ ਪਾੜਨ ਨਹੀਂ ਪਾੜਿਆ। ਇਹ ਵੈਸੇ ਖੂਬਸੂਰਤ ਹੀ ਲਫ਼ਜ਼ ਹੈ ਕਿ ਤਕਸੀਮ ਨਹੀਂ ਕੀਤਾ ਆਪਣੇ ਭਰਾਵਾਂ ਦੀ ਮੁਹੱਬਤ ਨੂੰ, ਆਪਣੇ ਟੱਬਰ ਦੀ ਮੁਹੱਬਤ ਨੂੰ। ਤੇ ਉਹ ਇਹੀ ਇਹਦੇ ਵਜ੍ਹਾ ਨਾਲ ਉਹਨੇ ਭੰਨ ਦਿੱਤੇ ਸਨ ਤੀਰ, ਤੇ ਅੱਛਾ ਬਣਨਾ ਵੈਸੇ। ਅੱਛਾ, ਜਿਹੜੀ ਆਖਰੀ ਲਾਈਨ ਹੈ ਹਾਂਜੀ ਮੈਂ ਉਸ ਤੋਂ, ਹਾਂ ਹਾਂਜੀ ਹਾਂ ਅਮਰਜੀਤ ਜੀ ਤੁਸੀਂ ਕਰੋ। ਮੈਂ ਇਹੀ ਕਹਿਣਾ ਸੀ ਕਿ ਦੇਖੋ, ਪਹਿਲਾਂ ਜੋ ਉਹਨੂੰ ਉਹਦੇ ਦਿਲ 'ਚ ਖਿਆਲ ਸੀਗਾ ਪੁਰਾਣੀਆਂ ਟਾਹਲੀਆਂ ਨਾਲ, ਆਪਣੀ ਅਟੈਚਮੈਂਟ ਦੇ ਨਾਲ ਦਿਲ ਦੇ ਵਿੱਚ ਤਾਂ ਸੀਗਾ, ਹੁਣ ਇੱਥੇ ਮੇਰਾ ਖਿਆਲ ਉਹਨੂੰ ਇਸ ਗੱਲ ਦਾ ਰਿਗਰੈਟ ਸ਼ੁਰੂ ਹੋ ਗਿਆ ਕਿ ਮੈਂ ਜੋ ਕੀਤਾ ਉਹ ਜਾਂ ਗਲਤ ਕੀਤਾ, ਜਾਂ ਉਹਨੂੰ ਰੀਅਲਾਈਜੇਸ਼ਨ ਸ਼ੁਰੂ ਹੋ ਗਈ ਇਸ ਟਾਈਮ ਦੇ ਉੱਤੇ, ਮੈਂ ਮਤਲਬ ਇਹ ਪਾੜਨ ਲਈ ਨਹੀਂ ਸੀ ਕੀਤਾ। ਇਹ ਜੋ ਹੋਣਾ ਸੀ, ਮਤਲਬ ਹੋਣੀ ਇਹਨੂੰ
दोबारा मतलब गलत करता जाए, मतलब अनडू कर दिता जाए, अनहोवन मेरे को हुण नहीं होना, जो गल हो गई है मेरे को, जो गलती हो गई है वो हुण सीधी नहीं साफ नहीं की जा सकती। जो मेरे तो हो गया मेरे को कहती कि गलत हो गया, रिग्रेट है एक किस्म का इनू इस वेले। ਇਹ ਜਿਹੜੀ ਆਖਰੀ ਬੇਸਿਕ ਹੈ ਨਾ, ਮੁਝ ਨਾ ਪਾੜਨ ਪਾੜਿਆ, ਕੋਈ ਅਨਹੋਣੀ ਨਾ ਹੋ ਜਾਏ ਮੇਰੇ ਨਾਲ, ਇਹ ਲਾਈਨ ਦੱਸਦੀ ਹੈ ਕਿ ਸਾਹਿਬਾਂ ਨੂੰ ਕਿਸੇ ਹੱਦ ਤੱਕ ਥੋੜਾ ਜਿਹਾ ਪਤਾ ਹੈ ਕਿ ਜਦੋਂ ਉਹ ਆਣਗੇ ਤੇ ਉਹ ਛਾ ਜਾਣਗੇ, ਉਹ ਮਾਰ ਦੇਣਗੇ, ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ, ਉਹ ਉਹਨਾਂ ਕੋਲੋਂ ਅਸੀਂ ਬਚ ਨਹੀਂ ਸਕਾਂ। ਇੱਕ ਹੋਰ ਇਹ ਅਨਹੋਣ, ਹਾਂ ਉਹ ਕਹਿ ਰਹੀ ਕਿ ਅਨਹੋਣੀ ਨਾ ਕਰਨਾ ਜਿਹੜੀ ਹੋਣ ਜਾ ਰਹੀ ਹੈ ਉਹਦੇ ਨਾਲ। ਅੱਛਾ, ਇੱਕ ਹੋਰ ਇੰਟਰਸਟਿੰਗ ਗੱਲ ਹੈ ਕਿ ਉਹ ਇੱਕ ਸਟ੍ਰੇਂਜਰ ਨੂੰ, ਪਠਾਨੋਂ ਨੂੰ ਦੱਸਦੀ ਪਈ ਹੈ ਕਿ ਮੈਂ ਇੱਥੇ ਮੌਜੂਦ ਹਾਂ ਤੇ ਮੇਰੇ ਭਰਾ ਨੂੰ ਜਾ ਕੇ ਦੱਸ ਕੇ ਮੈਂ ਪੈਗਾਮ ਭੇਜ ਰਹੀ ਹਾਂ, ਯਾਨੀ ਕਿ ਇਨਡਾਇਰੈਕਟਲੀ ਪੁਆਇੰਟਿੰਗ ਦ ਲੋਕੇਸ਼ਨ ਕਿ ਮੈਂ ਇੱਥੇ ਹੈਗੀ ਹਾਂ, ਜੋ ਕਰਨਾ ਜਿੱਥੇ ਆ ਕੇ। ਸੋ ਦਿਸ ਇਜ਼ ਵੈਰੀ ਇੰਟਰਸਟਿੰਗ। मेरा ख्याल ਇਹਦੇ ਵਿੱਚ ਆਪਾਂ ਚੱਕੀ ਦੀ ਕੀ ਸਿਗਨੀਫੀਕੈਂਸ ਇਹਦੇ ਵਿੱਚ ਕਹਿ ਸਕਦੇ ਹਾਂ। ਉਹ ਚੱਕੀ ਵੀ ਸਾਡੀ ਇੱਕ ਸਾਡੀ ਰੀਤ ਦਾ ਹਿੱਸਾ ਹੈ, ਸਾਡੇ ਕਲਚਰ ਦਾ। ਮੇਰਾ ਖਿਆਲ ਉਹ ਆਮ ਜਿਹਾ ਮੁਸਾਫਰ ਹੈ, ਆਮ ਬੰਦਾ, ਉਹ ਕੋਈ ਉੱਚੀ ਜ਼ਾਤ ਦਾ ਬੰਦਾ ਨਹੀਂ ਹੈ, ਆਰਡੀਨਰੀ ਇੱਕ ਮੁਸਾਫਰ ਹੈ। ਉਹ ਆਪਣਾ ਕਿਤੋਂ ਸ਼ਹਿਰੋਂ ਚੱਕੀ ਲਿਆ ਰਿਹਾ ਹੈ, ਮੁਰੰਮਤ ਕਰਾ ਕੇ ਲਿਆ ਰਿਹਾ ਕਿਤੋਂ। ਇੱਕ ਮੇਰਾ ਖਿਆਲ ਹੈ ਉਹਦੀ ਆਮ ਜਿਹਾ ਜਿਹੜਾ ਹੋਣ ਹੈ ਉਹਦੇ ਵਿੱਚ ਚੱਕੀ ਚੁੱਕੀ ਆਉਂਦਾ ਇੱਕ ਲੈਂਡਸਕੇਪ, ਜਿਹੜਾ ਇੱਕ ਨਕਸ਼ਾ ਜਿਹਾ ਬਣਾਇਆ ਉਹਨੇ ਸ਼ਾਇਰ ਨੇ ਆਪਣੇ ਹਿਸਾਬ ਨਾਲ। ਇਹ ਵੈਸੇ ਚੱਕੀ ਕਹਿ ਸਕਦੇ ਹਾਂ ਕਿ ਆਪਣੇ ਸਮਾਜ ਦੇ ਵਿੱਚ ਜਿਹੜੇ ਹਾਰਡ ਵਰਕਿੰਗ ਦਿਨ ਬ ਦਿਨ ਆਪਣਾ ਗੁਜ਼ਾਰਾ ਕਰਦੇ ਨੇ, ਹਾਰਡ ਵਰਕ ਕਰਦੇ ਨੇ, ਉਹ ਇਨਸਾਨ ਨੂੰ, ਔਰ ਇਹ ਤਾਂ ਆਪਣੇ ਇਸ਼ਕ ਦੀ ਇੱਥੇ ਗੱਲ ਕਰ ਰਹੀ ਹੈ ਨਾ, ਉਹਨਾਂ ਲੋਕਾਂ ਨੂੰ ਜਿਹੜੇ ਆਪਣੇ ਜਿਉਣ ਦੇ ਲਈ ਕੰਮ ਕਰਦੇ ਨੇ, ਉਹਨਾਂ ਦੇ ਨਾਲ ਮੇਰੇ ਖਿਆਲ ਥੋੜਾ ਜਿਹਾ ਕੰਟਰਾਸਟ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਉਹ ਜਿਹੜਾ ਅਜਨਬੀ ਆ, ਹਰ ਕੋਈ ਸਮਾਜ ਦਾ ਬੰਦਾ ਜਿਹੜਾ ਦਿਨ ਬ ਦਿਨ ਹਾਰਡ ਵਰਕ ਕਰਕੇ ਆਪਣਾ ਗੁਜ਼ਾਰਾ ਕਰ ਰਿਹਾ, ਔਰ ਉਹਦੇ ਮੁਕਾਬਲੇ 'ਚ ਮੈਂ ਕੀ ਕਰ ਰਹੀ। ਮੇਰੇ ਖਿਆਲ ਇਹ ਥੋੜਾ ਕੰਟਰਾਸਟ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਚੱਕੀ ਚੁੱਕੀ ਆਉਂਦਾ ਦੇ ਬਾਰੇ 'ਚ ਮੇਰਾ ਵੈਸੇ ਖਿਆਲ ਹੈ ਕਿ ਚੱਕੀ ਨਹੀਂ ਹੋ ਸਕਦੀ। ਚੱਕੀ ਚੁੱਕੇ ਤੇ ਕੋਈ ਵੀ ਨਹੀਂ ਚੁੱਕ ਹੀ ਨਹੀਂ ਸਕਦਾ। ਚੱਕੀ ਦਾ ਇੱਕ ਪੇੜ ਤੇ ਚੁੱਕਿਆ ਜਾਂ ਪੜ ਤੇ ਚੁੱਕਿਆ ਜਾ ਸਕਦਾ। ਪੂਰੀ ਚੱਕੀ ਕਦੀ ਦੇਖਿਆ ਨਹੀਂ ਕਿ ਲੋਕ ਚੁੱਕ ਕੇ ਜਾਂਦੇ ਹੋਣ। ਤੇ ਹੋ ਸਕਦਾ ਇਹਦਾ ਮਤਲਬ ਚੱਕੀ ਕਿ ਚੱਕਣਾ ਵੀ ਹੁੰਦਾ ਨਾ ਕਿ ਚੱਕ ਲਿਆ ਉਹਨੇ। ਤੇ ਕਦੀ ਉਹ ਜਿਹੜਾ ਮੁਸਾਫਿਰ ਹੁੰਦਾ, ਕਦੀ ਉਹ ਸਮਾਨ ਥੱਲੇ ਰੱਖਦਾ, ਕਦੀ ਫਿਰ ਚੁੱਕ ਲੈਂਦਾ। ਚੱਕੀ ਚੁੱਕੀ ਆਉਂਦਾ ਕਿ ਆਪਣਾ ਸਮਾਨ ਕਦੀ ਇੱਧਰ ਉਹ ਸੁੱਟ ਰਿਹਾ, ਕਦੀ ਇੱਧਰ ਸੁੱਟ ਰਿਹਾ। ਚੱਕੀ ਚੁੱਕੀ ਆਉਂਦਾ ਪਿਆ ਤੇ ਸਫ਼ਰ ਦਾ ਪੈਂਡਾ ਕਰਕੇ ਆਉਂਦਾ ਪਿਆ, ਤੇ ਜਦੋਂ ਨਜ਼ਰ ਪੈਂਦੀ ਹੈ ਸਾਹਿਬਾਂ ਦੀ, ਉਹਨੂੰ ਬੁਲਾ ਲੈਂਦੀ। ਇਹ ਬਾਹਰ ਹੈ ਨਾ, ਇਹ ਜਿਹੜੀ ਜਿੱਥੇ ਦਹਾ ਰਿਹਾ ਨਾ, ਉਹ ਬਾਹਰ ਹੈ, ਜੰਗਲ ਹੈ, ਉੱਥੇ ਕੋਈ ਬੰਦਾ ਕੋਈ ਨਹੀਂ ਹੈਗਾ। ਉਹ ਆਬਾਦੀ ਚੋਂ ਨਿਕਲ ਆਏ ਨੇ ਤੇ ਬਹੁਤ ਦੁਰਾਡੇ ਨੇ, ਬਲਕਿ ਉਹ ਮਿਰਜ਼ੇ ਦੀ ਜੂਹ ਚ ਆ ਗਏ ਨੇ। ਬਸ ਇੱਕ ਪਿੰਡ ਦਾ ਨਕਸ਼ਾ ਬਣਾ ਰਿਹਾ। ਉਹ ਜਿਹੜੀ ਵਸੋਂ ਸੀ ਨਾ, ਉਹ ਜਿਹੜੇ ਸਾਰਾ ਲੋਕ ਜਿਸ ਤਰ੍ਹਾਂ ਰਹਿੰਦੇ ਸੀ, ਉਹ ਜਿਹੜੀ ਸੁਸਾਇਟੀ ਸੀ, ਸਮਾਜ ਸੀ, ਉਹਦਾ ਇੱਕ ਨਕਸ਼ਾ ਜਿਹਾ ਬਣਾ ਰਿਹਾ ਕਿ ਮੁਸਾਫਰ ਇੱਕ ਆ ਰਿਹਾ ਚੱਕੀ ਚੁੱਕੀ। ਇੱਕ ਰੀਤ ਦਾ ਨਕਸ਼ਾ ਉਹ ਇੱਕ ਸੁਸਾਇਟੀ ਦਾ, ਇੱਕ ਜਿਹੜਾ ਜਾਰੀ ਸਾਰੀ ਹੈ ਸੁਸਾਇਟੀ, ਉਹਦਾ ਇੱਕ ਨਕਸ਼ਾ ਜਿਹਾ ਉਹਨੇ ਬਣਾਇਆ। ਇੱਕ ਦੱਸਿਆ ਕਿ ਇਸ ਤਰ੍ਹਾਂ ਇੱਕ ਸਿੰਪਲ ਵੀ ਕਹਿ ਸਕਦਾ ਸੀ ਕਿ ਜੀ ਮੁਸਾਫਰ ਰਾਹ ਪਦਾਨੋਂ ਆ ਰਿਹਾ, ਲੇਕਿਨ ਚੱਕੀ ਚੁੱਕੀ ਉਹਨੇ ਜ਼ਿਆਦਾ ਉਹਨੂੰ ਰਿਚ ਕਰ ਦਿੱਤਾ ਹੈ, ਉਸ ਸਾਰਾ ਜਿਹੜਾ ਹੈਗਾ ਸੀ ਨਕਸ਼ਾ ਜਿਹੜਾ। ਮੇਰੇ ਖਿਆਲ ਤੇ ਇਹਦੇ ਵਿੱਚ ਜਿਵੇਂ ਵਾਰਿਸ਼ਾਂ ਨੇ ਕੀਤਾ ਹੈ, ਉਹ ਸ਼ਾਇਰ ਦੀ ਇਹ ਵੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀ ਜੋ ਰੀਤ ਰਿਵਾਜ ਜਾਂ ਜੋ ਵੀ ਟੂਲਸ ਵਗੈਰਾ ਉਸ ਕਲਚਰ 'ਚ ਹੋ ਚੱਲਦੇ ਪਏ ਨੇ, ਉਹ ਸਾਰੇ ਕੈਟਾਲੌਗ ਵੀ ਕਰਦਾ ਉਹ ਕਿ ਇਸ ਦੌਰ ਦੇ ਵਿੱਚ ਇਹ ਕੁਛ ਹੋ ਰਿਹਾ ਸੀ, ਇਹ ਟੂਲ ਇਸਤੇਮਾਲ ਹੋ ਰਹੇ ਸਨ, ਇਹ ਤੈਗਾ, ਇਹ ਨੇਜ਼ੇ, ਇਹ ਜ਼ੇਵਰ, ਇਹ ਚੱਕੀ ਇਹੋ ਜਿਹੀ ਹੁੰਦੀ ਸੀ। ਸੋ ਉਹ ਕਾਫੀ ਮਲਟੀ ਫੈਸੇਟਡ ਚੀਜ਼ਾਂ ਉਸ ਸੁਸਾਇਟੀ ਦੀਆਂ ਤੇ ਕਲਚਰ ਦੀਆਂ ਆਪਣੇ ਕਿਸੇ ਰਾਈ ਤੇ ਸ਼ਾਇਰੀ ਰਾਈ ਦਿਖਾ ਰਿਹਾ ਹੁੰਦਾ।
ਜ਼ੁਬੈਰ ਸਾਹਿਬ, ਮੇਰੀ ਵੈਸੇ ਵਰਜਨ ਇਹ ਹੈ ਕਿ ਚੱਕੀ ਚੁੱਕੇ ਤੇ ਮੈਂ ਨਹੀਂ ਕਿਸੇ ਨੂੰ ਜਾਂਦੇ ਦੇਖਿਆ, ਲੇਕਿਨ ਇਹ ਕਿ ਚੱਕੀ ਚੁੱਕੀ ਜਾਂਦਾ, ਜਿਹੜੇ ਮੁਸਾਫਿਰ ਜਦੋਂ ਜਾ ਰਹੇ ਹੁੰਦੇ ਨੇ ਨਾ, ਉਹ ਕਦੀ ਸਮਾਨ ਥੱਲੇ ਰੱਖਦੇ ਨੇ, ਕਦੀ ਉੱਤੇ ਰੱਖਦੇ ਨੇ, ਖੱਬੇ ਹੱਥ ਮੋਢੇ ਤੋਂ ਚੁੱਕ ਕੇ ਸੱਜੇ ਮੋਢੇ ਤੇ ਰੱਖਦੇ ਨੇ, ਤੇ ਉਹ ਚੱਕੀ ਚੁੱਕੀ ਜਾ ਰਹੇ ਹੁੰਦੇ ਨੇ, ਸਫ਼ਰ ਵੀ ਕਰੀ ਜਾ ਰਹੇ ਹੁੰਦੇ, ਜਿਹੜਾ ਉਹਨਾਂ ਦਾ ਸਮਾਨ ਹੁੰਦਾ ਨਾ, ਉਹਨੂੰ ਵੀ ਚੱਕੀ ਚੁੱਕੀ ਜਾ ਰਹੇ ਹੁੰਦੇ, ਕਦੀ ਇੱਧਰ ਸੁੱਟ, ਕਦੀ ਇੱਧਰ ਸੁੱਟ, ਕਦੀ ਜ਼ਮੀਨ ਤੋਂ ਚੁੱਕ, ਕਦੀ ਰੱਖ, ਫਿਰ ਚੱਲ। ਮੈਨੂੰ ਲੱਗਦਾ ਕਿ ਉਹ ਮੁਸਾਫਿਰ ਦੀ ਉਹ ਕੈਫੀਅਤ ਬਿਆਨ ਕੀਤੀ ਗਈ ਹੈ, ਪਰ ਮੇਰਾ ਵਰਜਨ ਇਹ ਹੈ। ਹਾਂ, ਐਸੇ ਲਈ ਤੇ ਉਹ ਥੋੜਾ ਜਿਹਾ ਸਟੇ ਕਰ ਗਿਆ ਨਾ, ਜਿੱਥੇ ਸਾਹਿਬਾਂ ਬੈਠੀ ਸੀ ਉੱਥੇ ਥੋੜਾ ਜਿਹਾ ਉਹਨੇ ਸਟੇ ਕੀਤਾ ਹੈ, ਹਲਕਾ ਜਿਹਾ, ਤੇ ਫਿਰ ਉਹ ਜੇ ਤੁਰਿਆ ਜਾਂਦਾ ਫਿਰ ਤੇ ਡਾਇਲੌਗ ਨਹੀਂ ਹੋਣਾ ਸੀ। ਥੋੜਾ ਜਿਹਾ ਉਹ ਚੱਕੀ ਚੁੱਕੀ ਚ ਉਹਨੇ ਥੋੜਾ ਜਿਹਾ ਸਟੇ ਕੀਤਾ ਤੇ ਫਿਰ ਸਾਹਿਬਾਂ ਨੇ ਉਹਨੇ ਦੇਖਿਆ ਕਿ ਇੱਕ ਮੁਸਾਫਰ ਹੈ ਆ ਕੇ ਖੜਾ ਹੋ ਗਿਆ ਜਾਂ ਬਹਿ ਗਿਆ, ਤੇ ਉਹਦੇ ਨਾਲ ਉਹਨੇ ਇਹ ਸਾਰਾ ਜਿਹੜਾ ਮੁਕਾਲਮਾ ਹੈਗਾ ਉਹਦੇ ਨਾਲ ਹੋ ਰਿਹਾ, ਅਸੀਂ ਸੁਣ ਰਹੇ ਹਾਂ। ਹਾਂ ਜੀ, ਆਖਰੀ ਬੰਦ ਪੜੋ, ਟਾਈਮ ਵੀ ਹੋ ਗਿਆ। ਥੋੜਾ ਜੀ। ਇਹ ਚੱਕੀ ਜਿਹੜੀ ਪੰਡ ਵੀ ਹੋ ਸਕਦੀ ਹੈ, ਇੱਕ ਕਿਸਮ ਦੀ ਪੰਡ ਚੱਕੀ ਜਾ ਰਿਹਾ। ਜੀ ਬਿਲਕੁਲ, ਹਾਂ ਆਜ਼ਾਦੀ ਬਿਲਕੁਲ, ਰਾਹ, ਹਾਂ ਰਾਹ ਦਾ ਹਾਂ, ਸਮਾਂ। ਇਹ ਬਿਲਕੁਲ ਸਹੀ ਕਿਹਾ ਤੁਸੀਂ, ਬਿਲਕੁਲ ਸਹੀ ਕਿਹਾ। ਹਾਂਜੀ, ਅੱਛਾ, ਅਗਲੀ ਮੈਂ ਪੜ੍ਹ ਦਿੰਦਾ ਜੀ। ਰਾਹੀ ਨੂੰ ਸਾਹਿਬਾਂ ਦਾ ਜਵਾਬ, ਰਾਵੀ ਸਾਨੂੰ ਜਾਣਦੇ ਰਾਵੀ ਦਰਿਆ, ਰਾਵੀ ਦਰਿਆ। 100 ਵਰਿਆਂ ਵੇ ਜੀ, ਮਾਣੀ ਮੈਨੂੰ ਮਾਰਸਨ, ਤੈਨੂੰ ਢੇਸੀ ਕੀ, ਅਰਜ਼ ਮੰਨੀ ਨਾ ਰੱਬ ਦੀ, ਲੱਗਦੀਆਂ ਤੇਰੀ ਧੀ, ਉੱਚਾ ਬੋਲ ਨਾ ਮਾਨਿਆ, ਚਾਚਾ ਧੀਰਾ ਥੀ। ਰਾਵੀ ਸਾਨੂੰ ਜਾਣਦੇ, ਸਹਿ ਵਰਿਆਂ ਵੇ ਜੀ, ਕਿ ਤੂੰ 100 ਸਾਲ ਜੀਵੇਂ, ਸਾਨੂੰ ਰਾਵੀ ਜਾਣਦੇ 100 ਸਾਲ ਜੀਵੀਂ। ਅੱਛਾ ਜੀ, ਰਾਵੀ ਜਿਹੜਾ ਹੈ ਉਹ ਇਲਾਕਾ ਹੈ, ਮਿਰਜ਼ਾ ਦਾ ਇਲਾਕਾ ਰਾਵੀ ਹੈ, ਤੇ ਸਾਹਿਬਾਂ ਦਾ ਇਲਾਕਾ ਜਿਹੜਾ ਹੈ ਉਹ ਚਨਾਹ ਹੈ। ਉਹ ਚਨਾਹ ਦੇ ਕੰਢੇ ਹੈ, ਕੰਢੀ ਰਹਿੰਦੀ ਹੈ, ਤੇ ਮਿਰਜ਼ਾ ਜਿਹੜਾ ਹੈ ਉਹ ਦੂਜੇ ਪਾਸੇ ਹੈ। ਰਾਵੀ ਤੇ ਚਨਾਹ ਦੇ ਦਰਮਿਆਨ, ਜਿਹਨੂੰ ਅਸੀਂ ਦੁਆਬ ਵੀ ਕਹਿੰਦੇ ਆ, ਦੁਆਬਾ ਵੀ ਕਹਿੰਦੇ ਆ, ਉਹਦੇ ਤੋਂ ਹੀ ਬਣਿਆ, ਦੋ ਦਰਿਆਵਾਂ ਦੇ ਵਿਚਕਾਰ। ਇੱਕ ਪਾਸੇ ਜਿਹੜਾ ਉਹ ਮਿਰਜ਼ਾ ਹੈ, ਦੂਜੇ ਪਾਸੇ ਸਾਹਿਬਾਂ ਹੈ। ਰਾਵੀ ਸਾਨੂੰ ਜਾਣਦੇ, ਸਹਿ ਵਰਿਆਂ ਵੀ ਜੀ, ਅਸੀਂ ਭਾਵੇਂ ਜਿਹੜਾ ਹੈ ਕਿੰਨਾ ਵੀ ਅਸੀਂ ਜਿਹੜਾ ਹੈ ਕਿੰਨੇ ਵੀ ਵਰੇ ਅਸੀਂ ਜੀ ਲਵਾਂਗੇ, ਮਾਣੀ ਮੈਨੂੰ ਮਾਰਸਨ, ਤੈਨੂੰ ਐਸੀ ਕੀ, ਮਾਣੀਆਂ ਨੇ ਮੈਨੂੰ ਮਾਰ ਦੇਣਾ, ਤੈਨੂੰ ਕੀ ਮਿਲੇਗਾ। ਇਹ ਹੁਣ ਪਤਾ ਨਹੀਂ ਕਿਉਂ ਉਹਨੂੰ ਕਹਿ ਰਹੀ ਹੈ, ਰਾਹੀ ਨੂੰ ਕਹਿ ਰਹੀ ਹੈ, ਜਿਹੜਾ ਮੁਸਾਫਰ ਹੈ। ਅਰਜ਼ ਮੰਨੀ ਨਾ ਰੱਬ ਤੇ ਲੱਗਦੀ ਆ, ਤੇਰੀ ਧੀ, ਅਰਜ਼ ਮੰਨੀ ਨਾ ਰੱਬ ਦੇ ਲੱਗਦੀ ਆ, ਮੈਂ ਰੱਬ ਦੇ ਨਾਂ ਲੱਗਦੀ ਆ, ਤੇਰੀ ਧੀ ਆ ਮੈਂ, ਉੱਚਾ ਬੋਲ ਨਾ ਮਾਣੀਆਂ, ਚਾਚਾ ਧੀਰਾ ਧੀ। ਇਹ ਮੇਰਾ ਹਾਲ ਉਹ ਕਹਿ ਰਹੀ ਹੈ, ਮੈਨੂੰ ਲੱਗਦਾ ਹੈ ਇੱਥੇ ਕਿ ਉਹ ਕਹਿ ਰਹੀ ਹੈ ਕਿ ਇਹ ਪੈਗਾਮ ਜਿਹੜਾ ਹੈ ਉਹ ਜਾ ਕੇ ਤੂੰ ਮਾਣੀਆਂ ਨੂੰ ਦੇਣਾ ਹੈ। ਗੱਲ ਕਰਾਂ ਜ਼ੁਬੈਰ ਸਾਹਿਬ? ਇੱਕ ਮਿੰਟ ਜ਼ਰਾ, ਧੀਰਾ ਜੀ ਜੀ। ਜਿਹੜਾ ਹੈਗਾ ਠਹਿਰਾਓ ਵਾਲਾ, ਠੰਡੇ ਮਜ਼ਾਜ ਵਾਲਾ, ਸੂਫੀ ਸਾਹਿਬ ਨੇ ਲਾਈਨ ਜ਼ਰਾ ਚੇਂਜ ਕਰ ਦਿੱਤੀ ਹੈ, ਉਹ ਮੈਨੂੰ ਥੋੜੀ ਜਿਹੀ ਕਨਫਿਊਜ਼ ਚ ਲਾਇਆ। ਉਹ ਕਹਿ ਰਹੇ ਉਹਨਾਂ ਨੇ ਕੀਤੀ, ਉੱਚਾ ਬੋਲ ਨਾ ਮਾਣੀਆਂ, ਚਾਚਾ ਧੀਰਾ ਥੀ। ਇਹ ਉਹਨਾਂ ਨੇ ਕੀਤਾ, ਅਰਸ ਮੰਨੀ ਨਾ ਰੱਬ ਤੇ ਲੱਗਦੀਆਂ ਤੇਰੀ ਧੀ, ਮਾਣੀ ਮੈਨੂੰ ਮਾਰਸਨ, ਤੈਨੂੰ ਡੈਸੀ ਕੀ, ਰਾਵੀ ਸਾਨੂੰ ਜਾਣਦੇ, ਚਾਚਾ ਵਰਿਆਂ ਜੀ।
ਹਾਂਜੀ ਤੁਸੀਂ ਕਰੋ, ਮੈਂ ਦੇਣਾ ਅੱਛਾ, ਮੈਨੂੰ ਇਹ ਸਮਝ ਆ ਰਹੀ ਹੈ ਕਿ ਜਦੋਂ ਸਾਹਿਬਾ ਨੇ ਉਹਦੇ ਨਾਲ ਗੱਲ ਕੀਤੀ ਹੈ ਨਾ, ਉਹ ਰਾਹੀ ਨਾਲ, ਤੇ ਰਾਹੀ ਨੇ ਉਹਨੂੰ ਉਹੀ ਗੱਲ ਕਹੀ ਹੈ ਜਿਹੜੀ ਇੱਕ ਹਰ ਬੰਦਾ ਉਹਨੂੰ ਕਰ ਸਕਦਾ ਹੈ ਕਿ ਤੂੰ ਗਲਤ ਹੈ ਜਾਂ ਤੂੰ ਇਸ ਤਰ੍ਹਾਂ ਨਹੀਂ ਸੀ ਕਰਨਾ। ਤੇ ਉਹਨੂੰ ਸਾਹਿਬਾ ਹੁਣ, ਮੇਰਾ ਜ਼ਿਊਮ ਹੀ ਹੈ ਮੇਰਾ, ਤੇ ਉਹਦਾ ਜਵਾਬ ਰਾਹੀ ਨੂੰ ਸਾਹਿਬਾ ਹੁਣ ਇੰਝ ਦੇ ਰਹੀ ਹੈ ਕਿ ਰਾਵੀ ਸਾਨੂੰ ਜਾਣਦੇ, ਸਹਿ ਵਰਿਆਂ ਵੇ ਜੀ, ਕਿ ਤੂੰ ਸਾਨੂੰ ਰਾਵੀ ਜਾਣਦੇ ਤੇ ਤੂੰ 100 ਵਰੇ ਜੀਵੀ, ਮੇਰੀ ਤੇਰੇ ਵਾਸਤੇ ਦੁਆ ਹੈ। ਮਾਨੀ ਮੈਨੂੰ ਮਾਰਸਨ, ਤੈਨੂੰ ਠੈਸੀ ਕੀ, ਤੇ ਜੇ ਤੂੰ ਉਹਨਾਂ ਨੂੰ ਜਾ ਕੇ ਦੱਸ ਦਿੱਤਾ ਤੇ ਉਹਨਾਂ ਤੇ ਮੈਨੂੰ ਮਾਰ ਦੇਣਾ ਹੈ, ਤੈਨੂੰ ਉਹਦਾ ਕੀ ਲੱਭੇਗਾ। ਅਰਜ਼ ਮਨੀ ਨਾ ਰੱਬ ਦੇ ਨਾਂ ਤੇ ਮੇਰੀ ਅਰਜ਼ ਮੰਨ, ਲੱਗਦੀਆਂ ਤੇਰੀ ਧੀ ਮੈਂ ਤੇਰੀ ਧੀਆਂ ਹਾਰਾਂ। ਉੱਚਾ ਬੋਲ ਨਾ ਮਾਨਿਆ, ਚਾਚਾ ਧੀਰਾ ਥੀ, ਤੇ ਚਾਚਾ ਮੈਨੂੰ ਇੰਜ ਨਾ ਡਾਂਟ, ਮੇਰੇ ਤੇ ਇੰਜ ਯੈਲ ਨਾ ਕਰ, ਮੈਂ ਤੇਰੀ ਧੀਆਂ ਹਾਰ ਲੱਗਦੀ। ਲੇਕਿਨ ਉਹ ਉਹਨੇ ਤਾਂ ਕੋਈ ਅਜੇ ਰਾਹੀ ਨੇ ਤਾਂ ਕੋਈ ਗੱਲ ਨਹੀਂ ਕੀਤੀ ਨਾ। ਅਸਿਊਮ ਹੀ। ਹਾਂ, ਜਿਹੜਾ ਰਾਵੀ ਹੈ ਨਾ, ਰਾਵੀ ਸਾਨੂੰ ਜਾਣਦੇ। ਰਾਵੀ ਦਾ ਮਤਲਬ ਹੈ, ਰਾਵੀ ਜਿਹੜਾ ਨਾ ਰਾਤ ਦਾ, ਮਿਰਜ਼ਾ ਥੱਕਾ ਰਾਤ ਦਾ, ਜੂਹੇ ਲੱਥਾ ਆ। ਉਹ ਜਿਹੜੀ ਜੂਹ ਹੈ ਉਹ ਰਾਵੀ ਦੀ ਜੂਹ ਹੈ, ਜਿੱਥੇ ਉਹ ਆ ਕੇ ਲੱਥਾ ਹੈ ਨਾ, ਉਹ ਹੁਣ ਰਾਵੀ ਦੀ ਜੂਹ ਚ ਹੈ, ਹੁਣ ਚਨਾਹ ਦੀ ਜੂਹ ਚ ਹੈ। ਤੇ ਪੁਰਾਣੇ ਜ਼ਮਾਨੇ 'ਚ ਦਰਿਆਵਾਂ ਦੇ ਨਾਂ ਤੋਂ ਇਲਾਕਾ ਬੋਲਿਆ ਜਾਂਦੇ, ਅਜੇ ਵੀ ਵੱਟੂਆਂ ਨੂੰ ਉਹ ਕਹਿੰਦੇ ਨੇ ਜੀ ਇਹ ਰਾਵੀ ਦੇ ਇਲਾਕੇ ਦੇ ਨੇ, ਤੇ ਸਾਰੇ ਵੱਟੂ ਜਿਹੜੇ ਨੇ ਉਹ ਰੱਸਾਗੀਰ ਨੇ ਜਾਂ ਚੋਰ, ਇਹ ਰਾਵੀ ਦੇ ਚੋਰ ਨੇ। ਵਟੂਆਂ ਨੂੰ ਇਹ ਵੀ ਕਿਹਾ ਜਾਂਦਾ ਰਾਵੀ ਦੇ ਕੰਢੇ ਤੇ ਰਹਿਣ ਵਾਲੇ। ਉਹ ਵੀ ਇੱਕ ਮੁਹਾਵਰਾ ਵੀ ਹੈ ਨਾ ਕਿ ਜਾ ਪੁੱਤਰ ਰਾਵੀ, ਨਾ ਹਾਂ, ਕੋਈ ਨਾ ਆਵੀ ਕੋਈ ਨਾ ਕੋਈ ਆਏ, ਜਾਵੀ। ਹਾਂ। ਤੇ ਦਰਿਆਵਾਂ ਦੇ ਨਾਂ ਤੋਂ ਜੂਹਾਂ ਨੂੰ ਬੋਲਿਆ ਜਾਂਦਾ ਸੀ। ਅੱਜ ਵੀ ਅਸੀਂ ਜੇਲਮ ਜਾਣਾ ਹੋਵੇ, ਕਹਿੰਦੇ ਜੀ ਮੈਂ ਜੇਲਮ ਦਰਿਆ ਵੀ ਕਹਿੰਦੇ ਹਾਂ ਅਸੀਂ, ਜੇਲਮ ਸ਼ਹਿਰ ਵੀ ਹੈ। ਤੇ ਰਾਵੀ ਸਾਨੂੰ ਜਾਣਦੇ ਕਿ ਪਤਾ ਨਹੀਂ, ਰਾਵੀ ਨੂੰ ਉਹ ਕਹਿ ਰਹੀ ਹੈ ਕਿ ਤੂੰ ਤੇ 100 ਵਰੇ ਤੱਕ ਰਹਿਣਾ, ਤੂੰ ਸਾਡੀ ਜਾਨ ਬਖਸ਼ ਦੇ। ਰਾਵੀ ਸਾਨੂੰ ਜਾਣਦੇ। ਮੇਰਾ ਖਿਆਲ ਹੈ ਇਹ ਸਾਰੇ ਦੇ ਸਾਰਾ ਬੰਧਨ ਹੈ ਜਿਹੜਾ ਇਹੋ ਸਾਹਿਬਾਂ ਦਾ ਮੈਸੇਜ ਹੈ। ਦਿਸ ਇਜ਼ ਦ ਕੰਟੈਂਟ ਆਫ ਦ ਮੈਸੇਜ, ਜਿਹੜਾ ਕਿ ਉਹਨੇ ਕਿਹਾ ਰਾਹੀ ਨੂੰ ਕਿ ਜਾ ਕੇ ਤੂੰ ਅੱਗੇ ਕਹਿਣਾ ਹਾਂ, ਕਿ ਤੂੰ ਸ਼ਮੀਰ ਨੂੰ ਇਹ ਕਹਿਣਾ ਕਿ ਰਾਵੀ ਸਾਨੂੰ ਜਾਣਦੇ, 100 ਵਰਿਆਂ ਜਿਵੇਂ ਤੂੰ, ਮੈਨੂੰ ਮਾਣੀਏ ਨੇ ਮਾਰ ਦੇਣਾ। ਮਾਣੀ ਇਹ ਤਾਂ ਸ਼ਮੀਰ ਨਹੀਂ ਨਾ ਕੱਲਾ, ਸ਼ਮੀਰ ਦੇ ਨਾਲ ਬਾਕੀ ਵੀ ਸਾਰੇ ਪਿੰਡ ਵਾਲੇ ਮੇਰੇ ਖਿਆਲ ਨਾਲ ਹੀ ਨਹੀਂ, ਹੋਣਗੇ। ਮਾਣੀ ਦਾ ਪੂਰਾ ਕਬੀਲੇ ਦਾ ਨਾਂ ਹੈ ਨਾ, ਜਿਸ ਕਬੀਲਾ ਤਰ੍ਹਾਂ ਹੀ ਆ ਰਿਹਾ। ਖਰਲ ਹੈ, ਇਸ ਤਰ੍ਹਾਂ ਹੀ ਮਾਣੀ ਨੇ। ਹਾਂਜੀ, ਇਹ ਫਿਰ ਮੇਰੇ ਖਿਆਲ ਮੈਸੇਜ ਹੀ ਇਹ ਹੋ ਰਿਹਾ ਜਿਹੜਾ ਕਿ ਸੁਪੋਜ਼ਿਟਲੀ ਰਾਹੀ ਨੇ ਕਨਵੇ ਕਰਨਾ ਅੱਗੇ ਸ਼ਮੀਰ ਨੂੰ। ਹਾਂ, ਸਹੀ ਕਹਿ ਰਹੇ, ਸਹੀ ਕਹਿ ਰਹੇ ਹੋ। ਕਿਉਂਕਿ ਰਾਹੀ ਬਿਲਕੁਲ ਨੂੰ ਸਹੀ। ਸਾਹਿਬਾਂ ਦਾ ਜਵਾਬ ਕਿ ਤੂੰ ਐ ਨੂੰ ਜਾ ਕੇ ਕਹਿਣਾ ਕਿ ਮੈਨੂੰ ਬਖਸ਼ ਦੇ, ਮੈਨੂੰ ਜਾਣ ਦੇ, ਤੇ ਮੇਰੇ ਮਗਰ ਨਾ, ਮੈਂ ਤੇਰੀ ਧੀਆਂ ਵਰਗੀ ਲੱਗਣੀ। ਹਾਂ, ਉਹ ਕਹਿ ਰਿਹਾ ਕਿ ਮੈਨੂੰ ਰਾਵੀ ਦੀ ਜੂ ਵਿੱਚ ਜਾਣ ਦੇ, ਰਾਵੀ ਦੇ ਇਲਾਕੇ ਵਿੱਚ ਜਾਣ ਦੇ, ਤੂੰ 100 ਸਾਲ ਜਿਉਂਦਾ ਰਹਿ। ਉਹ ਬਿਲਕੁਲ। ਇਹ ਜਸਟ ਅ ਕਮੈਂਟ ਮਜ਼ੀਦ ਕਿ ਉਹ ਜਿਹੜਾ ਰਾਹੀ ਹੈ ਨਾ, ਜਿਹੜਾ ਉਹਨੂੰ ਮਿਲਿਆ ਹੈ, ਉਹ ਤੇ ਗਰੀਬ ਆਦਮੀ ਹੈ। ਹੀ ਇਜ਼ ਹਾਂ, ਨੋ ਮੋਰ ਦੈਨ ਅ ਸਿੰਪਲ ਮੈਸੇਂਜਰ। ਉਹਦੇ ਚ ਇੰਨੀ ਹਾਂ, ਜ਼ਰੂਰਤ ਨਹੀਂ ਕਿ ਉਹਨੂੰ ਸਾਹਿਬਾਂ ਨੂੰ ਡਾਂਟੇ ਤੇ ਉਹਨੂੰ ਕਵੇ ਕਿ ਵੀ ਤੂੰ ਕੀ ਕਰਨੀ ਪਈ। ਹੂੰ, ਮੇਰਾ ਖਿਆਲ ਹੈ ਬਿਲਕੁਲ ਸਹੀ ਹੈ, ਸਹੀ, ਡਾਂਟ ਡੂੰਟ ਨਹੀਂ ਰਿਹਾ ਉਹ। ਹਾਂ, ਉਹ ਤੇ ਉਹਨੂੰ ਸਿੰਪਲ ਮੈਸੇਂਜਰ ਹੈ, ਐਜ਼ ਇਫ ਕਿ ਵੀ ਸਾਹਿਬਾ ਕਹਿ ਰਹੀ ਵੀ ਤੂੰ ਜਾ ਰਿਹਾ ਤੇ ਇਹ ਗੱਲ ਉਹਨੂੰ ਕਹਿ ਦੇ ਕਿ ਵੀ ਮੇਰੇ ਮਗਰ ਨਾ, ਮੈਨੂੰ ਨਾ ਮਾਰ, ਤੂੰ 100 ਵਰਸੇ ਜੀ ਤੇ ਸਾਨੂੰ ਰਾਵੀ ਜਾਣ ਦੇ ਚੁੱਪ ਕਰਕੇ, ਬਗੈਰ ਕਿਸੇ ਜੰਗ ਤੋਂ, ਔਰ ਲੜਾਈ ਝਗੜੇ। ਆਖਰੀ ਲਾਈਨ ਉਹ ਵੀ ਉਹਨੂੰ ਕਹਿ ਰਹੀ ਹੈ ਕਿ ਤੂੰ ਮਾਣੀਆਂ ਨੂੰ ਜਾ ਕੇ ਇਹ ਕਹਿਣਾ ਹੈ ਕਿ ਮਾਣੀ ਸਾਹਿਬ, ਉੱਚਾ ਬੋਲਣਾ ਮਾਣੀਆਂ, ਚਾਚਾ ਜੀ ਧੀਰਾ ਥੀਓ, ਆਰਾਮ ਨਾਲ ਜ਼ਰਾ ਸਾਨੂੰ ਉੱਚਾ, ਯਾਨੀ ਕਿ ਜਿਸ ਤਰ੍ਹਾਂ ਉਹ ਬੜਕਾ ਮਾਰ ਰਹੇ ਨੇ, ਉਹ ਸਾਰਾ ਇਹ ਕਰ ਦਿਆਂਗੇ ਉਹ ਕਰ ਦਿਆਂਗੇ, ਉਹਨੂੰ ਮੇਰੇ ਨਾਲ ਠੱਲਣ ਲਈ ਇਹ ਜਿਹੜਾ ਨਾ ਇਹ ਪੈਗਾਮ ਦੇ ਰਹੀ। Be as polite as you can when you are conveying my message. ਹਾਂ, ਚਾਚਾ ਵੀ ਕਹਿ ਕੇ ਐਡਰੈਸ ਕਰ। ਹਾਂਜੀ ਹਾਂਜੀ, ਬਜ਼ੁਰਗ, ਜਿਵੇਂ ਬਜ਼ੁਰਗ ਹੁੰਦਾ ਪਿੰਡ ਦਾ। ਲੇਕਿਨ ਮੈਨੂੰ ਹਾਲੇ ਵੀ ਇਹ ਲੱਗਦਾ ਪਿਆ ਕਿ ਰਾਹੀ ਨੂੰ ਉਹ ਜਵਾਬ ਦਿੰਦੀ ਪਈ ਆ ਸਾਹਿਬਾਂ, ਤੇ ਉਹਨੂੰ ਕਹਿੰਦੇ ਰਾਵੀ ਸਾਨੂੰ ਜਾਣਦੇ, ਸਹਿ ਵਰਿਆਂ ਵੇ ਜੀ, ਸਾਨੂੰ ਰਾਵੀ ਤੋਂ ਜਾਣਦੇ, ਤੈਨੂੰ ਲੰਮੀਆਂ 100 ਸਾਲ ਦੀ ਜ਼ਿੰਦਗੀ ਦੇ। ਮਾਂ ਨੇ ਮੈਨੂੰ ਮਾਰ ਸਨ, ਤੈਨੂੰ ਦੱਸਦੀ ਕਿ ਜੇ ਮਾਂ ਨੇ ਮੈਨੂੰ ਮਾਰ ਦਿਆ ਤੈਨੂੰ ਕੀ ਲੱਭਣਾ। ਅਰਜ਼ ਮਨੀ ਨਾ ਰੱਬ ਦੇ ਨਾਂ ਤੇ ਮੇਰੀ ਅਰਜ਼ ਮੰਨ ਲੈ, ਉਹਨਾਂ ਨਾਂ ਦਸੀ, ਲੱਗਦੀਆਂ ਤੇਰੀ ਧੀ ਮੈਂ ਤੇਰੀਆਂ ਧੀਆਂ ਹਾਰ।
ਉੱਚਾ ਬੋਲ ਨਾ ਮਾਨਿਆ, ਉਹ ਵੀ ਤਾਂ ਮਾਨਿਆ ਚੋਂ ਹੀ ਆ ਨਾ। ਉੱਚਾ ਨਾ ਬੋਲ, ਤੇਰੀ ਮੈਂ ਧੀਆਂ ਚਾਚਾ ਧੀਰਾ ਤੀ ਕਿ ਹੌਲੀ ਬੋਲ। ਨਹੀਂ ਉਹ ਬੋਲੇ ਹੀ ਨਹੀਂ ਅਜੇ ਤੱਕ, ਧੀਰਾ ਕਿੱਥੋਂ ਬੋਲੇ। ਮੈਨੂੰ ਇੱਕ ਗੱਲ ਰਾਈ ਇੱਥੇ ਯਾਦ ਆ ਰਹੀ ਹੈ ਕਿ ਇੱਥੇ ਇਹ ਬਿਲਕੁਲ ਸੁਨੇਹਾ ਹੀ ਹੈ, ਬਾਣੀਆਂ ਨੂੰ ਸੁਨੇਹਾ ਹੈ। ਹਾਂਜੀ ਦੱਸੋ ਤੁਸੀਂ। ਇਹ ਮੈਂ ਕਹਿ ਰਿਹਾ ਸੀ ਕਿ ਇੱਥੇ ਜਿਹੜਾ ਰਾਹੀ ਮਿਲਿਆ ਔਰ ਦੂਸਰਾ ਜਿਹੜਾ ਹੀਰ ਦੇ ਵਿੱਚ ਵਾਰਿਸ ਸ਼ਾਹ ਦਾ ਰਾਹੀ ਤੇ ਅਯਾਲੀ, ਜਿਹੜਾ ਉਹਨਾਂ 'ਚ ਕਿੰਨਾ ਫਰਕ ਹੈ। ਇਹ ਰਾਹੀ ਤੇ ਸੁਣ ਰਿਹਾ ਸਾਰੀਆਂ, ਔਰ ਉਹ ਜਿਹੜਾ ਰਾਹੀ ਅਯਾਲੀ ਸੀਗਾ ਉਹਨੇ ਤਾਂ ਫਿਰ ਰਾਂਝੇ ਨੂੰ ਫਿਰ ਕਾਫੀ ਲੈਕਚਰ ਵੀ ਝਾੜਿਆ ਨਾ ਕਿ ਤੂੰ ਕੀ ਬਣਿਆ ਫਿਰਦਾ। ਤੇ ਮੇਰੇ ਖਿਆਲ ਇਸ ਰਾਜੇ ਨੂੰ ਵੀ ਥੋੜਾ ਚਾਹੀਦਾ ਸੀ ਲੈਕਚਰ ਦੇਣਾ ਥੋੜਾ ਜਿਹਾ। ਉਹ ਬੜਾ ਨਹੀਂ, ਰਾਂਝੇ ਵਾਲਾ ਤੇ ਬੜਾ ਮਜ਼ੇਦਾਰ ਹੈ। ਰਾਂਝਾ ਨਾ ਆਪਣੇ ਵੱਲੋਂ ਭੇਤ ਉਹਨੇ ਵਟਾਇਆ ਹੈ, ਅਯਾਲੀ ਉਹਨੂੰ ਪਛਾਣ ਲੈਂਦਾ। ਮੇਰਾ ਖਿਆਲ ਰਾਹੀ ਵੀ ਥੋੜਾ ਜਿਹਾ ਲੈਕਚਰ ਦੇ ਸਕਦਾ ਸੀ ਸਾਹਿਬਾਂ ਨੂੰ ਕਿ ਤੂੰ ਕਿੱਧਰ ਨੂੰ ਤੁਰ ਪਈ ਆ। ਇਹ ਟਾਈਮ ਮੇਰੇ ਖਿਆਲ ਮਿਸ ਕਰ ਗਿਆ ਇਹ, ਮੇਰੇ ਖਿਆਲ ਬਰਖੁਰਦਾਰ। ਹੋਇਆ ਉਹਨੇ ਐਸਾ, ਮੈਨੂੰ ਅਜ਼ਿਊਮ ਮੈਂ ਕਰਨਾ ਕਿ ਐਸਾ ਹੋਇਆ ਜਿਹਦੇ ਜਵਾਬ ਚ ਕਹਿ ਰਹੀ ਬਹਰਹਾਲ ਅੱਗੇ ਕੋਈ ਉਹਦਾ ਡਾਇਲੌਗ ਕੋਈ ਵੀ ਨਹੀਂ ਹੈ ਰਾਹੀ ਦਾ। ਸਾਨੂੰ ਨਹੀਂ ਪਤਾ ਕਿ ਉਹਨੇ ਕੀ ਸੋਚਿਆ, ਪਰ ਅੱਗੋਂ ਹੋਰ ਗੱਲ ਸ਼ੁਰੂ ਹੋ ਜਾਂਦੀ। ਕੀ ਹੈ ਜੀ ਸਹੀ ਸਾਹਿਬ, ਕੀ ਕੀਤਾ ਜੀ? I didn't do anything. ਚਲੋ ਨਾਲੇ ਵੈਸੇ ਟਾਈਮ ਹੋ ਗਿਆ, ਬੰਦ ਹੀ ਕਰ ਲਓ ਬੇਸ਼ੱਕ। ਬੰਦ ਕਰ ਆ ਗਏ। ਵਾਈਟ ਬੋਰਡ ਸ਼ੁਰੂ ਹੋ ਗਿਆ ਸੀ, I don't know how, but we are good. ਠੀਕ ਹੈ, ਚਲੋ ਫਿਰ ਬਸ ਕਰੀਏ। ਹਾਂਜੀ 8 ਬਸ ਕਰੀਏ। 8 ਮਿੰਟ ਹੋ ਗਏ ਨੇ। ਹਾਂਜੀ ਅਸੀਂ ਇਹ ਡਿਸਕਸ਼ਨ ਬਹੁਤ ਜ਼ਬਰਦਸਤ ਹੈ ਤੇ ਅਗਲੀ ਦਫਾ ਅਸੀਂ ਜਾਰੀ ਰੱਖਾਂਗੇ। ਹਾਂ ਬਿਲਕੁਲ ਠੀਕ, ਬਿਲਕੁਲ ਐਦ ਰਾਵੀ ਵਾਲੀ ਜਿਹੜੀ ਹੈ ਬਿਲਕੁਲ ਠੀਕ। ਥੈਂਕ ਯੂ ਜ਼ੁਬੈਰ ਸਾਹਿਬ, ਥੈਂਕ ਯੂ ਫॉर एवरीवन। ਓਕੇ। ਓਕੇ ਜੀ।